ਨਾਲ ਹੀ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 4541। ਇਹਨਾਂ ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਕਰਦੇ ਹਾਂ ਸ਼ੁਰੂ। ਕਹਿੰਦੇ ਸਰਕਾਰ ਬਣਾਉਣ ਨੂੰ ਲੈ ਕੇ ਮਹਾਰਾਸ਼ਟਰ ਦੇ ਵਿੱਚ ਬੜੀ ਅਜਬ ਜਿਹੀ ਜਿਹੜੀ ਆ ਸਥਿਤੀ ਪੈਦਾ ਹੋਈ ਹੈ। ਬਿਲਕੁਲ, ਉੱਥੇ ਅੱਜ ਸਾਰਾ ਦਿਨ ਹੀ ਗਹਿਮਾ ਗਹਿਮੀ ਰਹੀ ਆ। ਵੈਸੇ ਇਹ ਖੇਡ ਜਿਹੜੀ ਆ ਹੁਣ ਬੜੀ ਦਿਲਚਸਪ ਹੋ ਚੁੱਕੀ ਹੈ, ਕਿਉਂਕਿ ਇਸ ਖੇਡ ਦੇ ਵਿੱਚ ਕੋਈ ਵੀ ਹਾਰਨਾ ਨਹੀਂ ਚਾਹੂਗਾ ਛੇਤੀ। ਤੇ ਹਰੇਕ ਦਾ ਇਹੀ ਯਤਨ ਰਹਿਣਾ ਕਿ ਮੈਂ ਬਾਜੀ ਜਿੱਤ ਜਾਵਾਂ। ਹਰੇਕ ਕੌਣ ਆ ਉਹਦੇ 'ਚ, ਕਾਂਗਰਸ ਵੀ ਇਨਵੋਲਵ ਆ ਉਹਦੇ ਵਿੱਚ, NCP ਵਾਲੇ ਵੀ ਆ, ਸ਼ਿਵ ਸੈਨਾ ਵਾਲੇ ਵੀ ਆ। ਮਤਲਬ ਕਿ ਹਰੇਕ ਨੇ ਹੀ ਇਹ ਜੁਗਤਬੰਦੀ ਕਰਨੀ ਆ ਕਿ ਕਿਤੇ ਸਾਡਾ ਗੁਣਾ ਪੈ ਜਾਵੇ, ਕਿਤੇ ਸਾਡਾ ਦਾ ਲੱਗ ਜਾਵੇ। ਤਾਂ ਇਹੀ ਇੰਡੀਅਨ ਪੋਲੀਟਿਕਸ ਦੀ ਜਿਹੜੀ ਕਹੀਏ ਉਹ ਖਾਸੀਅਤ ਆ, ਇਹੀ ਇਹਦਾ ਰੋਮਾਂਚ ਆ, ਇਹੋ ਇਹਦੀ ਦਿਲਚਸਪੀ ਆ। ਤਾਂ ਬਹਰਹਾਲ ਵੱਡੀਆਂ ਘਟਨਾਵਾਂ ਵਾਪਰੀਆਂ ਨੇ ਅੱਜ। ਪਹਿਲਾਂ ਤੇ ਆਪਾਂ ਜਿੱਦਾਂ ਕੱਲ੍ਹ ਗੱਲ ਕੀਤੀ ਸੀਗੀ ਕਿ ਅੱਡੋ ਅੱਡ ਇਹ ਰਾਜਪਾਲ ਨੂੰ ਮਿਲ ਕੇ ਆਏ ਆ। ਉਸ ਤੋਂ ਬਾਅਦ ਹੋਇਆ ਕੀ ਆ ਕਿ ਦੇਵੇਂਦਰ ਫੜਨਵੀਸ ਨੇ ਕਹਿਤਾ, ਜਿਵੇਂ 50-50 ਦੀ ਆਪਾਂ ਕੱਲ੍ਹ ਗੱਲ ਕੀਤੀ ਸੀ ਕਿ ਪਿੰਡਾਂ ਦੇ ਵਿੱਚ ਜਿਸ ਤਰ੍ਹਾਂ 2.5 ਸਾਲਾ ਸਰਪੰਚੀ ਕਈ ਦਫਾ ਕਰ ਲਈ ਜਾਂਦੀ ਆ, ਉਸ ਤਰ੍ਹਾਂ ਇਹਨਾਂ ਦਾ ਇੱਕ ਫਾਰਮੂਲਾ ਕਿ ਆਪਾਂ 50-50 ਕਰ ਲਈਏ, ਮਤਲਬ ਕਿ 5 ਸਾਲ ਦੀ ਟਰਮ ਹੈ ਜਿਹੜੀ ਉਹਨੂੰ ਅੱਧੋ ਅੱਧ ਕਰ ਲਈਏ ਛਾਂਕ ਕੇ। ਤਾਂ ਹੋਇਆ ਕੀ ਆ ਕਿ ਦੇਵੇਂਦਰ ਫੜਨਵੀਸ ਜਿਹੜੇ ਕਿ ਮੁੱਖ ਮੰਤਰੀ ਦੀ ਇੱਕ ਟਰਮ ਜਿਹੜੀ ਆ ਭੋਗ ਚੁੱਕੇ ਆ, ਭਾਰਤੀ ਜਨਤਾ ਪਾਰਟੀ ਦੇ ਲੀਡਰ ਆ ਬ੍ਰਾਹਮਣ ਚਿਹਰਾ, ਤਾਂ ਉਹਨਾਂ ਨੇ ਕਿਹਾ ਕਿ ਦੇਖੋ ਜੀ ਇਸ ਤਰ੍ਹਾਂ ਦਾ ਕੋਈ ਵੀ ਫਾਰਮੂਲਾ ਜਿਹੜਾ ਉਹ ਨਹੀਂ ਵਿਚਾਰਿਆ ਗਿਆ, ਮਤਲਬ ਕਿ ਸਾਡੇ ਵਿੱਚ ਕੋਈ ਇਸ ਤਰ੍ਹਾਂ ਦਾ ਸਮਝੌਤਾ ਨਹੀਂ ਹੋਇਆ ਔਰ ਮੈਂ ਹੀ ਮੁੱਖ ਮੰਤਰੀ ਬਣ ਰਿਹਾ। ਨਾਲ ਉਹਨਾਂ ਨੇ ਇਹ ਗੱਲ ਕਹਿਤੀ ਕਿ ਦੇਖੋ ਜੀ ਇਸ ਤਰ੍ਹਾਂ ਦਾ ਕੋਈ ਸਾਡੇ ਨਾਲ ਇਹਨਾਂ ਦਾ ਸਮਝੌਤਾ ਨਹੀਂ, ਕੋਈ ਵਾਅਦਾ ਨਹੀਂ ਕੀਤਾ ਗਿਆ ਤੇ ਮੁੱਖ ਮੰਤਰੀ ਮੈਂ ਹੀ ਬਣ ਜਾ ਰਿਹਾ। ਉਹਨਾਂ ਦੇ ਨਾਲ ਦੀ ਨਾਲ ਸ਼ਿਵ ਸੈਨਾ ਵਾਲਿਆਂ ਨੇ, ਕਿਉਂਕਿ ਰਿਐਕਟ ਕਰਨ ਦੇ ਮਾਮਲੇ ਦੇ ਵਿੱਚ ਤੁਹਾਨੂੰ ਪਤਾ ਬੜੇ ਤੇਜ਼ ਨੇ, ਤਾਂ ਉਹਨਾਂ ਨੇ ਨਾਲ ਦੀ ਨਾਲ ਹੀ ਜਵਾਬ ਦਿੱਤਾ। ਉਹ ਕਹਿੰਦੇ ਮਾਫ਼ ਕਰਨਾ ਸਾਜੀ, ਇੱਥੇ ਕੋਈ ਦੋਸ਼ੀਆਂ ਤੇ ਚਟਾਲਾ ਨਹੀਂ ਹੈਗਾ ਜਿਹਦਾ ਬਾਪ ਜੇਲ੍ਹ ਦੇ ਵਿੱਚ ਹੋਵੇ, ਸੋ ਮਾਫ਼ ਕਰਨਾ, ਇੱਥੇ ਤੁਹਾਡੀ ਨਾਲ ਨਹੀਂ ਗੱਲ ਨਹੀਂ। ਤਾਂ ਉਸ ਤੋਂ ਬਾਅਦ ਫਿਰ ਇਹ ਲੜਾਈ ਜਿਹੜੀ ਆ ਹੋਰ ਵੀ ਉਲਝ ਗਈ, ਹੋਰ ਇਸ ਤਰ੍ਹਾਂ ਉਲਝ ਗਈ ਕਿ ਇਹ ਜਿਹੜੇ ਹੈਗੇ ਦੇਵੇਂਦਰ ਫੜਨਵੀਸ ਸਾਹਿਬ, ਇਹ ਫਿਰ ਮੁੜ ਕੇ ਥੋੜੇ ਜਿਹੇ ਨਰਮ ਸੁਰ ਰੱਖ ਕੇ ਬੋਲੇ, ਕਹਿੰਦੇ ਜੀ ਹਾਂ ਹੋ ਸਕਦਾ ਕੋਈ ਇਹਨਾਂ 'ਚ ਗੱਲ ਹੋਈ ਹੋਵੇ, ਮਤਲਬ ਕਿ ਅਮਿਤ ਸ਼ਾਹ ਤੇ ਉद्धਵ ਠਾਕਰ ਦੀ, ਪਰ ਮੇਰੇ ਨਾਲ ਕੋਈ ਜਾਂ ਮੇਰੇ ਸਾਹਮਣੇ ਕੋਈ ਇਸ ਤਰ੍ਹਾਂ ਦੀ ਗੁਫ਼ਤਗੂ ਇਹਨਾਂ ਦੀ ਨਹੀਂ ਹੋਈ, ਕੋਈ ਇਸ ਤਰ੍ਹਾਂ ਦਾ ਵਾਅਦਾ ਨਹੀਂ ਕੀਤਾ ਗਿਆ। ਮਤਲਬ ਕਿ ਮੁੜ ਕੇ ਇਹ ਨਰਮ ਗੋਸ਼ਾ ਦਿਖਾ ਰਹੇ ਸੀਗੇ। ਪਰ ਇਹਨਾਂ ਦੇ ਇੱਕ ਹੋਰ ਅੱਜ ਮੈਂਬਰ ਪਾਰਲੀਮੈਂਟ ਬੋਲੇ ਆ ਭਾਰਤੀ ਜਨਤਾ ਪਾਰਟੀ ਦੇ, ਉਹ ਕਹਿੰਦੇ ਕਿ ਸਾਡੇ ਨਾਲ ਸ਼ਿਵ ਸੈਨਾ ਦੇ 45 ਵਿਧਾਇਕ ਜਿਹੜੇ ਆ ਨਵੇਂ ਚੁਣੇ ਗਏ ਜਿਹੜੇ, ਉਹ ਸਾਡੇ ਨਾਲ ਆਉਣ ਵਾਸਤੇ ਤਿਆਰ ਹੋਆ। ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਇਹਨਾਂ ਦੇ ਆਪਣੇ ਮੈਂਬਰ ਪਾਰਲੀਮੈਂਟ ਤੋਂ ਇਹ ਤਵੱਕੋ ਜਦੋਂ ਕੀਤੀ ਜਾਂਦੀ ਆ ਕਿ 45 ਮੈਂਬਰ ਸਾਡੇ ਨਾਲ ਹੈ ਵਿਧਾਨ ਸਭਾ ਦੇ, ਤਾਂ ਤੁਸੀਂ ਦੇਖੋ ਕਿ ਕਿੰਨਾ ਪ੍ਰੈਸ਼ਰ ਗੇਮ ਚੱਲਦਾ ਪਿਆ, ਇੱਕ ਦੂਜੇ ਤੇ ਦਬਾਅ ਪਾਇਆ ਜਾ ਰਿਹਾ। ਤਾਂ ਹੁਣ ਮੈਂ ਜਿਵੇਂ ਕਿਹਾ ਕਿ ਇਹ ਸਾਰੀਆਂ ਧਿਰਾਂ ਹੀ ਹੁਣ ਇਸ ਖੇਡ ਦੇ ਵਿੱਚ ਇਨਵੋਲਵ ਨੇ ਕਿ ਮੰਨ ਲਓ ਕੱਲ ਨੂੰ NCP ਤੇ ਕਾਂਗਰਸ ਉਹਨਾਂ ਦਾ ਗੱਠਜੋੜ ਜਿਹੜਾ 100 ਦੇ ਕਰੀਬ ਆ, ਤੇ ਇੱਧਰੋਂ ਇਹ ਰਲ ਜਾਂਦੇ ਆ, ਕੋਈ ਹੋਰ ਆਜ਼ਾਦ ਰਲ ਜਾਂਦੇ ਆ, ਤਾਂ ਸਰਕਾਰ ਇਹ ਵੀ ਬਣਾ ਸਕਦੇ ਆ ਕਾਂਗਰਸ, ਕਿਉਂਕਿ ਅਸਿੱਧੇ ਰੂਪ ਦੇ ਵਿੱਚ ਇਹਨਾਂ ਨੂੰ ਦੇ ਚੁੱਕੀ ਹੈ, ਪ੍ਰਪੋਜ਼ਲ ਵੀ ਦੇ ਚੁੱਕੀ ਹੈ ਕਿ ਤੁਸੀਂ ਆਓ। ਤਾਂ NCP ਸਿੱਧੇ ਤੌਰ ਤੇ ਆ ਚੁੱਕੀ ਹੈ ਕਿ ਅਸੀਂ ਸ਼ਿਵ ਸੈਨਾ ਦੇ ਨਾਲ ਨਹੀਂ ਜਾਵਾਂਗੇ। ਪਰ ਸਿਆਸਤ ਦੇ ਵਿੱਚ ਸੰਭਾਵਨਾਵਾਂ ਕਦੇ ਵੀ ਮਰਿਆ ਨਹੀਂ ਕਰਦੀਆਂ, ਜੀਵੰਤ ਰਹਿੰਦੀਆਂ, ਜਿਉਂਦੀਆਂ ਰਹਿੰਦੀਆਂ। ਤਾਂ ਦੇਖੋ ਅੱਗੇ ਕੀ ਹੋਣਾ, ਪਰ ਹਾਲ ਦੀ ਘੜੀ ਤੇ ਦੇਖੋ ਭਾਰਤੀ ਜਨਤਾ ਪਾਰਟੀ ਜਿਹੜੀ ਵਿੱਚ ਵਿਚਾਲੇ ਫਸ ਗਈ ਹੈ, ਮੰਝਧਾਰ 'ਚ ਫਸ ਗਈ ਆ, ਉਹਦਾ ਲਾਭ ਪੂਰਾ ਚੁੱਕ ਰਿਹਾ। ਉਹ ਜਿਵੇਂ ਕਿਸੇ ਨੇ ਆਖਿਆ ਨਾ ਕਿ ਜਿਉਂ ਆਬੂ ਤੇ ਯਾਰ ਕਾਬੂ, ਜਿਉਂ ਲਿਸ਼ਕੇ ਤੇ ਯਾਰ ਖਿਸਕੇ, ਮਤਲਬ ਕਿ ਹੁਣ ਕਾਬੂ ਆਉਣ ਵਾਲੀ ਖੇਡ ਆ। ਤਾਂ ਇਹ ਕਾਬੂ ਆਏ ਪਏ ਭਾਰਤੀ ਜਨਤਾ ਪਾਰਟੀ ਵਾਲੇ, ਕਿਉਂਕਿ ਕਾਂਗਰਸ ਇਹਨਾਂ ਦੇ ਨਾਲ ਨਹੀਂ ਆਏਗੀ, NCP ਨਹੀਂ ਆਏਗੀ, ਬੜੀ ਸੰਭਾਵਨਾ ਇਸ ਗੱਲ ਦੀ। ਤਾਂ ਬਹਰਹਾਲ ਇਹੋ ਹੀ ਆ ਕਿ ਸ਼ਿਵ ਸੈਨਾ ਦਾ ਤੇ ਇਹਨਾਂ ਦਾ ਕਦੋਂ ਦਾ, ਪਰ ਮੈਨੂੰ ਯਕੀਨ ਹੈ ਇਹਨਾਂ ਦਾ ਹੋ ਜਾਣਾ ਸੌਟ ਆਊਟ, ਮਸਲਾ ਜਿਹੜਾ ਸੌਟ ਆਊਟ ਹੋ ਜਾਣਾ। ਪਰ ਰੌਲਾ ਇਹ ਆ ਕਿ ਕਿੱਥੇ ਜਾ ਕੇ ਹੁੰਦਾ ਉਹ ਵੇਖਣਾ ਦਿਲਚਸਪ ਰਹੇਗਾ। ਜੀ, ਐਕਚੁਅਲ 'ਚ ਫਾਰਮੂਲਾ ਕਿਹੜਾ ਕੱਢਦੇ ਨੇ ਇਹ ਦੇਖਣ ਵਾਲੀ ਗੱਲ ਰਹਿਣੀ ਹੈ ਜੀ। ਤੇ ਅਗਲੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਸੁਬੋਧ ਸਿੰਘ ਦੀ ਹੱਤਿਆ ਦੇ ਦੋਸ਼ੀ ਦੀ ਮੂਰਤੀ ਲਾਉਣ ਨੂੰ ਲੈ ਕੇ ਰੌਲਾ। ਦੇਖੋ ਸੁਬੋਧ ਸਿੰਘ ਕੌਣ ਸੀਗਾ, ਤੁਹਾਨੂੰ ਚੇਤੇ ਹੋਣਾ ਕਿ ਯੂਪੀ ਦੇ ਵਿੱਚ ਇੱਕ ਘਟਨਾ ਵਾਪਰੀ ਸੀਗੀ ਕਥਿਤ ਗਊਕਸ਼ੀ ਦੇ ਵਿਰੋਧ ਦੇ ਵਿੱਚ।
ਉੱਥੇ ਹਿੰਸਾ ਹੋਈ ਸੀਗੀ, ਜਦੋਂ ਵਾਇਲੈਂਸ ਕਾਫੀ ਭੜਕੀ ਤਾਂ ਉੱਥੇ ਸੁਬੋਧ ਕੁਮਾਰ ਸਿੰਘ ਜੀ ਆਏ ਸੀਗੇ, ਕਾਫੀ ਨਾਮੀ ਇੰਸਪੈਕਟਰ ਸੀਗੇ ਉਸ ਇਲਾਕੇ ਦੇ, ਤੇ ਬਾਅਦ ਦੇ ਵਿੱਚ ਭੀੜ ਵੱਲੋਂ ਇਹ ਸੁਬੋਧ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀਗਾ। ਮਤਲਬ ਕਿ ਔਨ ਡਿਊਟੀ ਇੰਸਪੈਕਟਰ ਜਿਹੜਾ ਉਹ ਮਾਰ ਦਿੱਤਾ ਗਿਆ ਸੀਗਾ। ਉਸ ਹਿੰਸਾ ਦੇ ਵਿੱਚ ਇੱਕ ਬੰਦਾ ਹੋਰ ਮਰਿਆ ਸੀਗਾ, ਉਹਦਾ ਨਾਮ ਸੀਗਾ ਸ਼ਾਇਦ ਸੁਮਿਤ, ਜੇ ਮੈਂ ਗਲਤ ਨਹੀਂ ਹੈ ਤਾਂ ਸੁਮਿਤ ਸੀਗਾ ਉਹਦਾ ਨਾਮ। ਕਿਉਂਕਿ ਜਦੋਂ ਉਹਦੀ ਮੌਤ ਹੋਈ ਇਸ ਝੜਪ ਦੇ ਵਿੱਚ, ਫਿਰ ਉਸ ਤੋਂ ਬਾਅਦ ਹੋਇਆ ਕਿ ਜਿਹੜੇ ਬੰਦੇ ਥਾਣੇਦਾਰ ਜਾਂ ਇੰਸਪੈਕਟਰ ਸੀਗੇ ਤਾਂ ਉਹਨਾਂ ਦੇ ਕਤਲ ਦੇ ਮਾਮਲੇ 'ਚ ਨਾਮਜ਼ਦ ਕੀਤੇ ਗਏ ਸੀ। ਸੁਮਿਤ ਉਹਨਾਂ ਦੇ ਵਿੱਚੋਂ ਪ੍ਰਮੁੱਖ ਸੀਗਾ। ਤਾਂ ਹੁਣ ਹੋਇਆ ਕੀ ਆ ਕਿ ਵੈਸੇ ਤੇ ਪਹਿਲਾਂ ਉਹਦੇ ਘਰਦਿਆਂ ਨੇ ਕਾਫੀ ਦਬਾਅ ਪਾਇਆ ਸੀਗਾ, ਇੱਥੋਂ ਤੱਕ ਕਿਹਾ ਸੀਗਾ ਕਿ ਉਹਨੂੰ ਸ਼ਹੀਦ ਐਲਾਨੋ, ਫਿਰ ਆਖਿਆ ਸੀਗਾ ਕਿ ਉਹਦੇ ਲਈ 50 ਲੱਖ ਰੁਪਈਆ ਜਿਹੜਾ ਉਹ ਦਿੱਤਾ ਜਾਣਾ ਚਾਹੀਦਾ, ਮੁਆਵਜ਼ਾ ਦਿੱਤਾ ਜਾਣਾ ਚਾਹੀਦਾ। ਇਸ ਤਰ੍ਹਾਂ ਦੀਆਂ ਕਾਫੀ ਮੰਗਾਂ ਉਹਨਾਂ ਨੇ ਰੱਖੀਆਂ ਸੀਗੀਆਂ। ਤਾਂ ਫਿਰ ਹੋਇਆ ਕੀ ਆ ਕਿ ਹੁਣ ਉਹਦੀ ਮੂਰਤੀ ਲਾਈ ਗਈ ਆ, ਤਾਂ ਇਸ ਮੂਰਤੀ ਦੇ ਵਿਰੋਧ ਦੇ ਵਿੱਚ ਜਿਹੜੇ ਹੈਗੇ ਆ ਸੁਬੋਧ ਸਿੰਘ ਹੋਰਾਂ ਦੇ ਪਿਤਾ, ਉਹ ਨਿੱਤਰ ਕੇ ਆਏ, ਉਤਰ ਕੇ ਆਏ। ਉਹਨੇ ਕਿਹਾ ਕਿ ਅਸੀਂ ਯੋਗੀ ਆਦਿੱਤਿਆਨਾਥ ਦੇ ਨਾਲ ਕਈ ਦਫਾ ਮੁਲਾਕਾਤਾਂ ਕਰ ਚੁੱਕੇ ਹਾਂ, ਤੇ ਦੂਜੇ ਪਾਸੇ ਸਾਡੇ ਨਾਲ ਇਹ ਪਤਾ ਨਹੀਂ ਕਿਉਂ ਇਸ ਤਰ੍ਹਾਂ ਵਾਰ-ਵਾਰ ਕੀਤਾ ਜਾ ਰਿਹਾ। ਜਿਹੜੇ ਦੂਸਰੇ ਜਿਹੜੇ ਮਾਪੇ ਆ ਉਹ ਕਹਿੰਦੇ ਆ ਜੀ ਕਿ ਦੇਖੋ ਜੀ, ਸਾਡਾ ਬੱਚਾ ਜਿਹੜਾ ਜੋ ਸੁਮਿਤ ਮੈਂ ਜਿਹਦਾ ਜ਼ਿਕਰ ਕਰ ਰਿਹਾ ਉਹ ਬੇਗੁਨਾਹ ਸੀਗਾ, ਤਾਂ ਮਤਲਬ ਕਿ ਉਹਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਣਾ ਚਾਹੀਦਾ। ਤੇ ਇਹ ਮਾਮਲਾ ਪਹਿਲੀ ਦਫਾ ਨਹੀਂ ਹੈ ਸੁਰਖੀਆਂ 'ਚ ਆਇਆ। ਹੋਇਆ ਕੀ ਸੀਗਾ ਕਿ ਜਦੋਂ ਇਸ ਮਾਮਲੇ ਦੇ ਨਾਮਜ਼ਦ ਦੋਸ਼ੀ ਆ ਜਿਹੜੇ ਉਹ ਰਿਹਾ ਹੋ ਕੇ ਆਏ ਸੀਗੇ, ਤਾਂ ਉਦੋਂ ਵੀ ਉਹਨਾਂ ਦਾ ਬੜਾ ਇਸਤਕਬਾਲ ਕੀਤਾ ਗਿਆ ਸੀਗਾ, ਬੜਾ ਠੋਕਵਾਂ ਸਵਾਗਤ ਕੀਤਾ ਗਿਆ ਸੀਗਾ। ਉਦੋਂ ਵੀ ਸੁਬੋਧ ਸਿੰਘ ਦੇ ਘਰਦਿਆਂ ਨੇ ਇਸ ਚੀਜ਼ ਦੀ ਮੁਖਾਲਫਤ ਕੀਤੀ ਸੀਗੀ, ਬੜੀ ਵਿਰੋਧਤਾ ਕੀਤੀ ਸੀਗੀ ਕਿ ਕੀ ਕਰ ਰਹੇ ਹੋ ਤੁਸੀਂ। ਸੁਬੋਧ ਸਿੰਘ ਔਨ ਡਿਊਟੀ ਮਰ ਗਿਆ। ਹੁਣ ਸਵਾਲ ਇੱਥੇ ਉੱਠੇਗਾ, ਦੇਖੋ ਇੱਕ ਪਾਸੇ ਮੂਰਤੀ ਲਾਈ ਜਾ ਰਹੀ ਹੈ ਉਸ ਬੰਦੇ ਦੀ ਜੋ ਇਸ ਹੱਤਿਆ ਦੇ ਵਿੱਚ ਨਾਮਜ਼ਦ ਆ, ਤਾਂ ਦੂਸਰੇ ਪਾਸੇ ਫਿਰ ਇਹ ਸਵਾਲ ਉੱਠੇਗਾ ਜਿਹੜਾ ਡਿਊਟੀ ਕਰਦਾ ਮਰ ਗਿਆ ਉਹ ਕੌਣ ਆ, ਕਿਉਂਕਿ ਉਹਦੇ ਘਰ ਦੇ ਤੇ ਕਹਿੰਦੇ ਆ ਕਿ ਇਹਨੂੰ ਸ਼ਹੀਦ ਐਲਾਨੋ। ਜੇ ਕੱਲ ਨੂੰ ਸ਼ਹੀਦ ਐਲਾਨ ਦਿੰਦੇ, ਕਿਉਂਕਿ ਪਤਾ ਨਹੀਂ ਇਹਨਾਂ ਦਾ ਕਿੱਧਰ ਨੂੰ ਇਹਨਾਂ ਨੇ ਤੁਰ ਪੈਣਾ, ਤੇ ਜਿਹੜਾ ਔਨ ਡਿਊਟੀ ਬੰਦਾ ਮਰ ਗਿਆ, ਆਪਣੇ ਫਰਜ਼ ਦਾ ਨਿਰਵਾਹ ਕਰਦਾ ਕਰਦਾ ਇਸ ਸੰਸਾਰ ਤੋਂ ਕੂਚ ਕਰ ਗਿਆ, ਤਾਂ ਉਹਨੂੰ ਕੀ ਕਹੋਗੇ ਤੁਸੀਂ ਕਿ ਉਹ ਸ਼ਹੀਦ ਨਹੀਂ ਹੈ? ਤਾਂ ਕੀ ਦੋਵੇਂ ਸ਼ਹੀਦ ਹੋ ਸਕਦੇ ਕਦੇ? ਕਿ ਇੱਕ ਬੰਦੇ ਤੇ ਹਾਲੇ ਤੱਕ ਟ੍ਰਾਇਲ ਚੱਲਦਾ ਪਿਆ, ਕਿਉਂਕਿ ਬਰੀ ਨਹੀਂ ਹੋਇਆ, ਮਰਿਆ ਉਹਦੀ ਮੌਤ ਹੋਈ ਵੀ ਆ, ਕੇਸ ਚੱਲ ਰਿਹਾ, ਕੱਲ ਨੂੰ ਦੋਸ਼ੀ ਕਿਹੜੇ ਸਾਬਤ ਹੋਣੇ ਕੋਈ ਪਤਾ ਨਹੀਂ ਹੈ। ਤਾਂ ਚੱਲਦੇ ਟ੍ਰਾਇਲ ਦੇ ਦਰਮਿਆਨ ਤੁਸੀਂ ਇਸ ਤਰ੍ਹਾਂ ਕਿੱਦਾਂ ਕਰ ਸਕਦੇ? ਤਾਂ ਬਹੁਤ ਵੱਡਾ ਵਿਰੋਧਾਭਾਸ ਆ। ਔਰ ਦੂਜੀ ਚੀਜ਼ ਇਹ ਆ ਕਿ ਦੇਖੋ, ਕੁਝ ਦਿਨ ਪਹਿਲਾਂ ਸੰਘ ਦੇ ਭਾਗਵਤ ਨੇ ਆਖਿਆ ਸੀਗਾ ਕਿ ਦੇਖੋ ਜੀ, ਸਾਡਾ ਇਹੋ ਜਿਹੇ ਬੰਦਿਆਂ ਦੇ ਨਾਲ ਕੋਈ ਲਾਗਾ ਦੇਗਾ ਨਹੀਂ ਹੁੰਦਾ, ਇਹ ਐਵੇਂ ਸਾਨੂੰ ਬਦਨਾਮ ਕੀਤਾ ਜਾ ਰਿਹਾ। ਅਸਲ ਦੇ ਵਿੱਚ ਲਿੰਚਿੰਗ ਜਿਹੜੀ ਆ ਉਹ ਪੱਛਮ ਦੀ ਦੇਣ ਹੈ। ਤਾਂ ਆਹ ਦੇਖੋ ਹੁਣ ਕੀ ਹੁੰਦਾ ਕਿ ਸੁਬੋਧ ਸਿੰਘ ਦੇ ਜਿਹੜੇ ਕਥਿਤ ਕਾਤਲ ਹੈ, ਪਹਿਲਾਂ ਉਹਨਾਂ ਦਾ ਸਵਾਗਤ ਕੀਤਾ ਜਾਂਦਾ, ਫਿਰ ਮੂਰਤੀ ਲੱਗਦੀ ਹੈ, ਸਰਕਾਰ ਕੁਛ ਨਹੀਂ ਕਰ ਰਹੀ। ਉਲਟਾ ਜਿਹੜੇ ਉਹਨਾਂ ਦੇ ਪਰਿਵਾਰ ਵਾਲੇ, ਸੁਬੋਧ ਸਿੰਘ ਦੇ ਪਰਿਵਾਰ ਵਾਲੇ, ਉਹ ਦੁਖੀ ਹੋ ਕੇ ਫਰਿਆਦਾਂ ਕਰਦੇ ਪਏ ਆ ਕਿ ਕਮਾਲ ਦੀ ਗੱਲ ਹੈ, ਕਿਹੋ ਜਿਹਾ ਇਨਸਾਫ ਆ ਕਿ ਸਾਡਾ ਇੱਕ ਤੇ ਬੰਦਾ ਮਰ ਗਿਆ, ਡਿਊਟੀ ਕਰਦਾ ਮਰ ਗਿਆ, ਤੇ ਦੂਜਾ ਇਹ ਹੈ ਕਿ ਸਾਡੇ ਜ਼ਖਮਾਂ ਤੇ ਹੁਣ ਤੁਸੀਂ ਆਰੀ ਰੱਖੀ ਹੋਈ ਆ। ਉਹ ਇਹ ਦੇਖਣਾ ਹੋਊਗਾ, ਇਹ ਜਿਹੜਾ ਚੱਲਦਾ ਪਿਆ ਇਹਨਾਂ ਦਾ ਦਸਤੂਰ ਮੇਰੇ ਖਿਆਲ ਦੇ ਨਾਲ ਠੀਕ ਨਹੀਂ ਹੈ। ਉਹ ਜਿਵੇਂ ਕਹਿੰਦੇ ਹੁੰਦੇ ਨੇ, ਚਮਨ ਵਾਲੋ ਅਗਰ ਤਰਜੇ ਅਮਲ ਨਾ ਬਦਲਾ ਤਾਂ ਚਮਨ ਬਦਨਾਮ ਵੀ ਹੋਗਾ, ਚਮਨ ਵੀਰਾਨ ਵੀ ਹੋਗਾ। ਸੋ ਚਮਨ ਨੂੰ ਸੰਭਾਲਣ ਦੀ ਜ਼ਰੂਰਤ ਹੈ, ਇਹਦੇ ਚ ਰੰਗ ਬਰੰਗੇ ਫੁੱਲ ਆ। ਜੀ ਜੀ ਜੀ। ਅਗਲੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਕੇਜਰੀਵਾਲ ਨੇ ਪੰਜਾਬ ਤੇ ਹਰਿਆਣੇ ਦੀਆਂ ਸਰਕਾਰਾਂ ਦੇ ਅੱਗੇ ਹੱਥ ਜੋੜੇ, ਕਹਿੰਦਾ ਭਾਈ ਹੁਣ ਕੁਝ ਕਰੋ। ਕੀ ਕਰਨਗੇ ਹੁਣ ਹਰਿਆਣੇ ਪੰਜਾਬ ਵਾਲੇ, ਕੀ ਕਰਨਗੇ? ਵੈਸੇ ਦੇਖੋ ਇੱਕ ਗੱਲ ਆ, ਚਲੋ ਜਿੱਦਾਂ ਮਰਜ਼ੀ ਇਹਨਾਂ ਨੇ ਸਰਕਾਰ ਬਣਾਈ ਆ, ਹਰਿਆਣੇ ਵਾਲਿਆਂ ਨੇ ਖੱਟਰ ਕਿਸ ਤਰ੍ਹਾਂ ਦਾ ਮੁੱਖ ਮੰਤਰੀ ਰਿਹਾ, ਉਹਦੇ ਤੇ ਵੀ ਆਪਾਂ ਕਈ ਕਿੰਤੂ ਪਰੰਤੂ ਕਰ ਸਕਦੇ ਹਾਂ, ਉਹਦੇ ਰਾਜ ਭਾਗ ਤੇ ਕਿੰਤੂ ਪਰੰਤੂ ਕਰ ਸਕਦੇ ਹਾਂ। ਪਰ ਜਿਵੇਂ ਹੀ ਉਹਨਾਂ ਨੇ ਸੱਤਾ ਸੰਭਾਲੀ ਹੈ, ਨਾਲ ਦੀ ਨਾਲ ਇੱਕ ਐਲਾਨ ਕੀਤਾ ਆਪਣੇ ਕਿਸਾਨਾਂ ਵਾਸਤੇ ਕਿ ਜਿਹੜੇ ਕਿਸਾਨ ਪਰਾਲੀ ਨਹੀਂ ਬਾਲਣਗੇ, ਪਰਾਲੀ ਨਹੀਂ ਸਾੜਨਗੇ, ਤਾਂ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਊਗਾ। ਮਤਲਬ ਕਿ ਉਹਨਾਂ ਨੂੰ ਰਾਹਤ ਦਿੱਤੀ ਜਾਊਗੀ, ਸਬਸਿਡੀ ਕਹਿ ਲਓ ਕਿ ਸਬਸਿਡੀ ਦਿੱਤੀ ਜਾਊਗੀ। ਤਾਂ ਹੁਣ ਉਧਰ ਵੇਖ ਲਓ ਕਿ ਨਾਲ ਦੀ ਨਾਲ ਕੋਸ਼ਿਸ਼ ਸ਼ੁਰੂ ਹੋਈ ਆ ਇਹਨਾਂ ਨੇ। ਤਾਂ ਵੈਸੇ ਮੇਰੇ ਖਿਆਲ ਦੇ ਨਾਲ ਝੋਨਾ ਛੱਡਣ ਵਾਲੇ ਕਿਸਾਨਾਂ ਨੂੰ ਵੀ ਆਖਿਆ ਸੀਗਾ ਕਿ ਅਸੀਂ ਤੁਹਾਨੂੰ ਸਬਸਿਡੀ ਦੇਵਾਂਗੇ। ਤਾਂ ਉਹ ਇਸ ਤਰ੍ਹਾਂ ਦੇ ਯਤਨ ਨਿਰੰਤਰ ਕਰਦੇ ਆ, ਪਰ ਸਾਡੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਕੁਝ ਵੀ ਵੇਖਣ ਨੂੰ ਨਹੀਂ ਮਿਲਦਾ। ਬਹਰਹਾਲ
ਅਰਵਿੰਦ ਕੇਜਰੀਵਾਲ ਦੀ ਆਪਣੀ ਸਮੱਸਿਆ, ਕਿਉਂਕਿ ਅਰਵਿੰਦ ਕੇਜਰੀਵਾਲ ਨੇ ਗਾਂ ਇਲੈਕਸ਼ਨ ਲੜਨਾ, ਇਲੈਕਸ਼ਨ ਦੇ ਵਿੱਚ ਇਹ ਮੁੱਦਾ ਹੋ ਸਕਦਾ, ਕਿਉਂਕਿ ਆਪਾਂ ਨੂੰ ਸਭ ਨੂੰ ਪਤਾ ਕਿ ਦਿੱਲੀ ਦੇ ਵਿੱਚ ਇਹਨਾਂ ਦਿਨਾਂ 'ਚ ਸਾਹ ਲੈਣਾ ਮੁਸ਼ਕਲ ਹੋ ਜਾਂਦਾ। ਤਾਂ ਕੇਜਰੀਵਾਲ ਸਾਹਿਬ ਨੇ ਅੱਜ ਟਵੀਟ ਕੀਤਾ, ਉਹ ਕਹਿੰਦੇ ਜੀ ਕਿ ਹੱਥ ਜੋੜਦੇ ਆ ਕਿ ਕੋਈ ਠੋਸ ਕਦਮ ਚੁੱਕੋ, ਕਿ ਪਿਛਲੀ ਵਾਰੀ ਵੀ ਇਹ ਮੁੱਦਾ ਉੱਠਿਆ ਸੀਗਾ ਪਰ ਕੁਛ ਨਹੀਂ ਹੋਇਆ। ਉਹ ਕਹਿੰਦੇ ਆ ਕਿ ਪ੍ਰਦੂਸ਼ਣ ਦੀ ਮਾਰ ਚੱਲ ਰਹੀ ਰਾਜਧਾਨੀ ਦਿੱਲੀ ਜਿਹੜੀ ਆ ਉਹ ਇਸ ਵੇਲੇ ਗੈਸ ਚੈਂਬਰ ਬਣੀ ਪਈ ਹੈ, ਇਹਨੂੰ ਬਚਾਉਣ ਦਾ ਯਤਨ ਕਰਨਾ ਚਾਹੀਦਾ। ਤਾਂ ਖੈਰ ਹੁਣ ਅਰਵਿੰਦ ਕੇਜਰੀਵਾਲ ਨੇ ਤੇ ਇਹ ਗੱਲ ਕਹਿ ਦਿੱਤੀ ਹੈ, ਚਲੋ ਸੁਰਖਰੂ ਨਹੀਂ ਹੋ ਸਕਦੇ, ਇੰਨੀਆਂ ਗੱਲਾਂ ਗਿਣਾ ਕੇ ਇੰਨੀਆਂ ਸੁੱਟਾਂ ਸੁੱਟ ਕੇ ਕਿਸੇ ਤੇ ਉਹ ਆਪ ਸੁਰਖਰੂ ਨਹੀਂ ਹੋ ਸਕਦੇ। ਉਹਦਾ ਇੱਕ ਕਾਰਨ ਆ, ਦੇਖੋ ਉਹਨਾਂ ਦੇ ਅੰਕੜੇ ਕੁਛ ਹੋਰ ਹੋ ਸਕਦੇ। ਵੈਸੇ 에ਅਰ ਕੁਆਲਿਟੀ ਇੰਡੈਕਸ ਜਿਹੜਾ ਉਹ ਦੱਸਦਾ ਪਿਆ ਕਿ ਦਿੱਲੀ ਜਾਂ ਦਿੱਲੀ ਦਾ ਲਾਗਲਾ ਇਲਾਕਾ ਜਿਹੜਾ ਉਹ ਇਸ ਵੇਲੇ ਬਹੁਤ ਜ਼ਿਆਦਾ ਪ੍ਰਦੂਸ਼ਿਤ ਹੋਇਆ ਪਿਆ। ਪਰ ਜੇ ਗੱਲ ਕਰੀਏ ਪੰਜਾਬ ਦੀ, ਪੰਜਾਬ ਦੇ ਵਿੱਚ ਜਿੱਦਾਂ 2017 2018 ਉਹਦੇ ਮੁਕਾਬਲੇ ਜਿਹੜਾ ਦੀਵਾਲੀ ਤੋਂ ਅਗਲਾ ਦਿਨ ਰਿਹਾ ਸਾਡਾ 에ਅਰ ਕੁਆਲਿਟੀ ਇੰਡੈਕਸ ਜਿਹੜਾ ਉਹ ਵਧੀਆ ਰਿਹਾ। ਮਤਲਬ ਕਿ 17 ਨਾਲੋਂ ਤੇ ਤਕਰੀਬਨ 35% ਘੱਟ ਪ੍ਰਦੂਸ਼ਣ ਹੋਇਆ ਦੀਵਾਲੀ ਤੋਂ ਅਗਲੇ ਦਿਨ ਦੇ ਮੁਕਾਬਲੇ ਜਿਹੜਾ ਆਪਾਂ ਗਿਣਦੇ ਆ। ਤਾਂ ਇਹ ਇੱਕ ਬਹੁਤ ਵੱਡੀ ਅਚੀਵਮੈਂਟ ਹੈ। ਤਾਂ ਜਿਹੜਾ ਪਿਛਲੇ ਸਾਲ ਸੀਗਾ ਪ੍ਰਦੂਸ਼ਣ ਸੇਮ ਡੇ, ਤਾਂ ਉਹਦੇ ਨਾਲੋਂ ਵੀ 10% ਪੰਜਾਬ ਦਾ ਪ੍ਰਦੂਸ਼ਣ ਘਟਿਆ ਵਾ ਅੱਗੇ ਨਾਲੋਂ। ਤਾਂ ਅਰਵਿੰਦ ਕੇਜਰੀਵਾਲ ਨੂੰ ਇਹ ਵੇਖਣਾ ਪਊ, ਕਿਉਂਕਿ ਪੰਜਾਬ ਦੇ ਵਿੱਚ ਇਹਨਾਂ ਦਿਨਾਂ 'ਚ ਖਾਸ ਤੌਰ ਤੇ ਜਦੋਂ ਦੀਵਾਲੀ ਦਾ ਮੌਕਾ ਹੁੰਦਾ ਹੈ, ਕਿਉਂਕਿ ਪੰਜਾਬੀ ਪਟਾਕੇ ਬੜੇ ਪਾਉਂਦੇ ਆ, ਪਟਾਕੇ ਪਾਉਣ ਲਈ ਉਦਾਂ ਹੀ ਮਸ਼ਹੂਰ ਆ। ਜੇ ਦੀਵਾਲੀ ਨਾ ਵੀ ਹੋਵੇ ਸਾਡੇ ਮੁੰਡੇ ਤੇ ਬੁਲਟਾਂ ਦੇ ਪਟਾਕੇ ਪਾਈ ਜਾਂਦੇ ਆ। ਤਾਂ ਪਟਾਕੇ ਵੀ ਖੂਬ ਚਲਾਉਂਦੇ ਆ ਤੇ ਖੇਤ ਵੀ ਖੂਬ ਜਲਾਉਂਦੇ ਆ, ਦੋ ਹੀ ਚੀਜ਼ਾਂ ਹੁੰਦੀਆਂ। ਤਾਂ ਪਰ ਬਾਵਜੂਦ ਇਸ ਦੇ 에ਅਰ ਕੁਆਲਿਟੀ ਇੰਡੈਕਸ ਜਿਹੜਾ ਉਹ ਨਾਰਮਲ ਹੈ, ਮੇਰੇ ਖਿਆਲ ਦੇ ਨਾਲ 200 ਤੱਕ ਨਾਰਮਲ ਹੁੰਦਾ। ਉਸ ਤੋਂ ਬਾਅਦ ਥੋੜਾ ਜਿਹਾ ਸੈਂਸਿਟਿਵ ਬਣਨਾ ਸ਼ੁਰੂ ਹੋ ਜਾਂਦਾ। ਪਰ ਜਿੱਥੇ ਦਿੱਲੀ ਖੜੀ ਅੱਜ 400 ਤੋਂ 500 ਦੇ ਦਰਮਿਆਨ, ਉਹ ਤਾਂ ਬਹੁਤ ਜ਼ਿਆਦਾ ਖਤਰਨਾਕ ਹੈ, ਖਤਰਨਾਕ ਤੋਂ ਵੀ ਖਤਰਨਾਕ ਆ। ਪਰ ਸਾਡਾ ਹਾਲੇ ਵੀ ਠੀਕ ਠਾਕ ਹੈ, ਬਾਵਜੂਦ ਇਸ ਦੇ ਕਿ ਅਸੀਂ ਪਰਾਲੀ ਵੀ ਸਾੜ ਰਹੇ ਹਾਂ, ਅਸੀਂ ਪਟਾਕੇ ਵੀ ਪਾ ਰਹੇ ਹਾਂ। ਤਾਂ ਇਹਦਾ ਮਤਲਬ ਇਹ ਆ ਕਿ ਦੇਖੋ ਕਿਤੇ ਨਾ ਕਿਤੇ ਦਿੱਲੀ ਦੀਆਂ ਆਪਣੀਆਂ ਵੀ ਸਮੱਸਿਆਵਾਂ ਨੇ। ਇਹ ਠੀਕ ਆ, ਹਵਾ ਦਾ ਰੁਖ ਹੁੰਦਾ, ਕਈ ਵਾਰ ਧੂੰਆਂ ਜਿਹੜਾ ਉਧਰ ਨੂੰ ਵੀ ਜਾ ਸਕਦਾ, ਉਹਦੇ ਤੇ ਕੋਈ ਮੈਂ ਬਹੁਤੀ ਉਹ ਨਹੀਂ ਕਰ ਸਕਦਾ, ਬਹਿਸ ਨਹੀਂ ਕਰ ਸਕਦਾ ਕਿਸੇ ਦੇ ਨਾਲ ਇਸ ਮੁੱਦੇ ਤੇ। ਪਰ ਗੱਲ ਇਹ ਆ ਕਿ ਦਿੱਲੀ ਦੀਆਂ ਆਪਣੀਆਂ ਵੀ ਸਮੱਸਿਆਵਾਂ ਤੁਸੀਂ ਸਾਰੀ ਸੁੱਟ ਕਿਸਾਨਾਂ ਤੇ ਸੁੱਟ ਕੇ ਉਹਨਾਂ ਸਮੱਸਿਆਵਾਂ ਤੇ ਚਾਦਰ ਨਹੀਂ ਪਾ ਸਕਦੇ। ਤਾਂ ਤੁਹਾਨੂੰ ਉਹ ਸਮੱਸਿਆਵਾਂ ਵੀ ਹੱਲ ਕਰਨ ਦੀ ਜ਼ਰੂਰਤ ਆ। ਔਰ ਇਹਨਾਂ ਨੂੰ ਤਾਂ 50 ਕਰੋੜ ਰੁਪਈਆ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਪਿਛਲੇ ਸਾਲ ਇਸ ਕਰਕੇ ਜੁਰਮਾਨਾ ਪਾਤਾ ਸੀਗਾ ਕਿਉਂਕਿ ਇਹਨਾਂ ਨੇ ਜਿਹੜੀ ਯਮੁਨਾ ਉਹ ਪ੍ਰਦੂਸ਼ਿਤ ਕੀਤੀ ਸੀਗੀ। ਇਸ ਗਵਰਨਮੈਂਟ ਨੂੰ 50 ਕਰੋੜ ਰੁਪਈਆ ਐਨਜੀਟੀ ਨੇ ਜੁਰਮਾਨਾ ਪਾਇਆ ਸੀਗਾ। ਤਾਂ ਕਹਿੰਦਾ ਮਤਲਬ ਇਹ ਕਿ ਇਹ ਤੇ ਹੁਣ ਇੱਕ ਦੂਜੇ ਤੇ ਸੁੱਟ ਕੇ ਆਪਣੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਹੋਣ ਦੀ ਕੁਵਤ ਆ। ਉਹ ਹਰਿਆਣੇ ਵਾਲੇ ਵੀ ਕਰ ਜਾਂਦੇ ਆ, ਪੰਜਾਬ ਵਾਲੇ ਵੀ ਕਰ ਜਾਂਦੇ ਆ, ਉਹ ਦਿੱਲੀ ਵਾਲੇ ਵੀ ਕਰ ਜਾਂਦੇ ਆ। ਪਰ ਗੱਲ ਤੇ ਇਹ ਆ ਕਿ ਜੇ ਆਪਾਂ ਦੇਖੀਏ ਕਿ ਕੁਦਰਤ ਦਾ ਕਹਾਣ ਹੋਇਆ ਤੇ ਉਹ ਜਿਵੇਂ ਆਖਿਆ ਨਾ ਕਿਸੇ ਨੇ ਕਿ ਸਭ ਗੁਨਾਹਗਾਰ ਹੈ ਕੁਦਰਤ ਕੇ ਕਤਲ में, यूं ही ये हवाएं ਜ਼ਹਿਰੀਲੀ ਨਹੀਂ ਹੋਈ। ਸੋ ਕਹਿਣ ਦਾ ਮਤਲਬ ਹੈ ਕਿ ਬਹੁਤ ਸਾਰੇ ਕਾਰਕ ਆ, ਬਹੁਤ ਸਾਰੇ ਕਾਰਨ ਆ, ਲੱਭਣ ਦੀ ਜ਼ਰੂਰਤ ਆ। ਇਹ ਹੁਣ ਸੁੱਟ ਕੇ ਮਸਲਾ ਜਿਹੜਾ ਹੱਲ ਨਹੀਂ ਹੋਣਾ, ਇਹਦੇ ਹੱਲ ਤੁਹਾਨੂੰ ਖੋਜਣੇ ਪੈਣਗੇ। ਔਰ ਕੇਂਦਰ ਸਰਕਾਰ ਤੁਹਾਨੂੰ ਪਤਾ ਹੀ ਆ ਕਿ ਉਹ ਥੋੜਾ ਬਹੁਤਾ ਦੇ ਦਿੰਦੀ ਆ, ਬਹੁਤਾ ਬੋਝ ਆ ਜਿਹੜਾ ਲੋਕਲ ਸਰਕਾਰਾਂ ਤੇ ਪਾ ਦਿੰਦੀ ਆ। ਤੇ ਲੋਕਲ ਸਰਕਾਰਾਂ ਇਹੋ ਜਿਹੀਆਂ ਕਿ ਜੋ ਮਿਲਦਾ ਬਸ ਉਹਦੇ ਨਾਲ ਹੀ ਡੰਗ ਟਪਾ ਦਿੰਦੀਆਂ। ਤੇ ਜੇ ਕਿਤੇ ਉਹਨਾਂ ਦਾ ਦਾਲ ਲੱਗੇ ਤਾਂ ਡੰਗ ਉਸ ਪੈਸੇ ਤੇ ਵੀ ਚਲਾ ਦਿੰਦੀ ਹੈ। ਜੀ 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 ਅਗਲੀ ਆਪਾਂ ਮਿੰਟ ਜੀ ਗੱਲ ਕਰਦੇ ਹਾਂ। ਕਹਿੰਦੇ ਹਰਸਿਮਰਤ ਕੌਰ ਬਾਦਲ ਦੀਆਂ ਪੰਜਾਬ ਸਰਕਾਰ ਨੂੰ ਖਰੀਆਂ ਦੇਖੋ ਬੀਬਾ ਬਾਦਲ ਜੀ ਤੇ ਅੱਜ ਕੱਲ ਤੁਹਾਨੂੰ ਪਤਾ ਹੀ ਆ ਪੂਰੇ ਫਾਰਮ ਚ ਆਏ ਹੋਏ ਆ, ਉਹਨਾਂ ਟੱਲਾ ਨਹੀਂ ਹੈ। ਹੁਣ ਇਸ ਮਾਮਲੇ ਤੇ ਇਹ ਆਮੋ ਸਾਹਮਣੇ ਰਹਿਣਗੇ ਜੀ। ਤਾਂ ਖੈਰ ਇਹਨਾਂ ਨੇ ਸਵਾਲ ਚੁੱਕੇ ਆ, ਕਈ ਸਵਾਲ ਚੁੱਕੇ। ਵੈਸੇ ਇਹ ਬਾਦਲ ਜੋੜੀ ਹੀ ਅੱਜ ਰਲ ਕੇ ਸਵਾਲ ਚੁੱਕਦੀ ਨਜ਼ਰ ਆਈ ਆ। ਇਹਨਾਂ ਨੇ ਖਾਸ ਤੌਰ ਤੇ ਜਿਹੜੇ $20 ਫੀਸ ਰੱਖੀ ਆ ਪਾਕਿਸਤਾਨ ਨੇ, ਉਸ ਚੀਜ਼ ਨੂੰ ਲੈ ਕੇ ਸਵਾਲ ਚੁੱਕੇ ਤੇ ਨਾਲ ਇਹ ਵੀ ਆਖਿਆ ਕਿ ਪੰਜਾਬ ਦੀ ਸਰਕਾਰ ਨੂੰ ਇਹ ਫੀਸ ਭਰਨੀ ਚਾਹੀਦੀ ਆ। ਵੈਸੇ ਸਟੇਜ ਨੂੰ ਲੈ ਕੇ ਵੀ ਅੱਜ ਚੱਲਦੇ ਰਹੇ ਅਮੇਣੇ, ਇੱਥੋਂ ਤੱਕ ਕਿ ਉਹਨਾਂ ਨੇ ਵੀ ਆਪਣੀ ਸਟੇਜ ਦੇ ਜਿੱਧਰ ਸਾਈਨ ਲਾਏ ਆ ਦਿਸ਼ਾ ਵਾਲੇ, ਉਹ ਉਧਰ ਉਹਨਾਂ ਨੇ ਵੀ ਲਿਖਿਆ ਕਿ ਮੁੱਖ ਪੰਡਾਲ ਇੱਧਰ ਹੈ ਤੇ ਦੂਜਿਆਂ ਨੇ ਵੀ ਲਿਖ ਛੱਡਿਆ। ਹਲੇ ਤੱਕ ਇਹ ਨਹੀਂ ਪਤਾ ਲੱਗ ਰਿਹਾ ਕਿ ਮੁੱਖ ਪੰਡਾਲ ਕਿਸ ਦਾ। ਤਾਂ ਖੈਰ ਉਹ ਸਟੇਜ ਵਾਲਾ ਤੁਹਾਨੂੰ ਪਤਾ ਹੀ ਆ ਅੜਿੱਕਾ ਜਿਹੜਾ ਉਹ ਚੱਲਦਾ ਹੀ ਪਿਆ। ਤਾਂ ਦੂਸਰੇ ਪਾਸੇ ਇਹ ਹੁਣ ਇੱਕ ਮੁੱਦਾ ਬਣਦਾ ਪਿਆ ਕਿਉਂਕਿ ਬਾਦਲ ਜੋੜਾ ਇਹ ਗੱਲ ਕਹਿੰਦਾ ਹੈ ਕਿ ਜਿਹੜੀ ਸਾਡੀ ਇੱਥੋਂ ਦੀ ਪੰਜਾਬ ਦੀ ਸਰਕਾਰ ਆ ਉਹ $20 ਫੀਸ ਜਿਹੜੀ ਆ ਉਹ ਆਪਣੇ ਕੋਲੋਂ ਅਦਾ ਕਰੇ। ਤਾਂ ਦੂਸਰੇ ਪਾਸੇ
ਜਿਹੜੇ ਹੈਗੇ ਸੁਖਜਿੰਦਰ ਸਿੰਘ ਰੰਧਾਵਾ, ਤੁਹਾਨੂੰ ਪਤਾ ਇਹੋ ਜਿਹੇ ਮੁੱਦਿਆਂ ਤੇ ਉਹ ਜ਼ਿਆਦਾ ਗਰਜਦੇ ਆ। ਤਾਂ ਉਹ ਕਹਿੰਦੇ ਕਿ ਜੇ ਕੇਂਦਰ ਸਰਕਾਰ ਹੱਜ ਤੇ ਸਬਸਿਡੀ ਦੇ ਸਕਦੀ ਆ ਤੇ ਫਿਰ ਭਾਈ ਇੱਥੇ ਵੀ ਦੇ ਦੇਣ। ਸੋ ਕਹਿਣ ਦਾ ਮਤਲਬ ਹੈ ਕਿ ਦੇਖੋ ਇਹ ਲੜਾਈ ਜਿਹੜੀ ਆ ਨਾ ਬੇਲੋੜੀ ਜੀ ਚੱਲਦੀ ਪਈ ਆ, ਬੇਲੋੜੀ ਜੀ ਚੱਲਦੀ ਪਈ ਆ, ਕਿਉਂਕਿ ਤੁਸੀਂ ਲੋਕ ਰਾਏ ਲੈ ਲਓ, ਤੁਸੀਂ ਲੋਕ ਰਾਏ ਲੈ ਲਓ ਕਿ ਲੋਕਾਂ ਦੀ ਸੋਚ ਕੀ ਕਹਿੰਦੀ ਆ, ਲੋਕਾਂ ਦੀ ਰਾਏ ਕੀ ਕਹਿੰਦੀ ਆ, ਰਾਏਸ਼ੁਮਾਰੀ ਕਰ ਲਓ। ਤਾਂ ਲੋਕ ਬਹੁ ਗਿਣਤੀ 'ਚ ਇਹੋ ਕਹਿੰਦੇ ਆ ਕਿ ਤੁਸੀਂ ਆ ਖਿੱਚ ਛੱਡ ਕੇ ਜਿਹੜੇ ਪ੍ਰਬੰਧ ਤੁਹਾਡੇ ਜ਼ਿੰਮੇ ਆ ਤੁਸੀਂ ਉਹ ਪ੍ਰਬੰਧ ਕਰੋ। ਕੋਈ ਗੱਲ ਨਹੀਂ, $20 ਵਾਲੀ ਫੀਸ ਤੁਹਾਨੂੰ ਨਹੀਂ ਆਉਂਦੇ, ਅਸੀਂ ਇਹ ਨਹੀਂ ਕਵਾਂਗੇ ਮੌਕੇ ਤੇ ਕਿ ਲਓ ਤੁਸੀਂ $20 ਭਰੋ, ਅਸੀਂ ਆਪੇ ਆਪਣੇ ਕੋਲੋਂ ਭਰ ਲਵਾਂਗੇ, ਬਸ ਤੁਸੀਂ ਇਸ ਕੰਮ ਨੂੰ ਚੱਲਦਾ ਜ਼ਰੂਰ ਕਰ ਦਿਓ। ਸੋ ਕਹਿਣ ਦੀ ਤਾਂ ਮੇਰੇ ਖਿਆਲ ਦੇ ਨਾਲ ਵਾਰ-ਵਾਰ ਕਹਿਣ ਦੀ ਲੋੜ ਨਹੀਂ, ਪਰ ਉਹ ਚੀਜ਼ ਲਾਗੂ ਹੋ ਜਾਂਦੀ ਆ ਕਿ ਮੂੰਹ ਦੀ ਲਹਿਰ ਬਹਿਰ ਹੱਥਾਂ ਦੀ ਹੜਤਾਲ ਆ, ਕਿ ਲਹਿਰ ਬਹਿਰ ਇਸ ਟਾਈਮ ਮੂੰਹ ਦੀ ਆ, ਪੂਰੀ ਹੱਥਾਂ ਦੀ ਹੜਤਾਲ ਆ। ਕੰਮ ਕਰਨ ਦੀ ਜ਼ਰੂਰਤ ਆ। ਜਿੱਥੇ ਜਿੱਥੇ ਸੰਗਤਾਂ ਨੂੰ ਕੋਈ ਪਰੇਸ਼ਾਨੀ ਆਉਣੀ ਆ, ਜਿੱਥੇ ਜਿੱਥੇ ਹਾਲੇ ਦਰੁਸਤ ਕਰਨ ਦੀ ਜ਼ਰੂਰਤ ਹੈ, ਉੱਥੇ ਤੇ ਵਰਕ ਕਰਨ ਦੀ ਲੋੜ ਆ। ਪਰ ਇਹਨਾਂ ਦਾ ਕੋਆਰਡੀਨੇਸ਼ਨ ਹਾਲੇ ਵੀ ਵਿਗੜਿਆ ਪਿਆ। ਕੋਆਰਡੀਨੇਸ਼ਨ ਇੱਕ ਹੀ ਆ, ਰਾਜਨੀਤੀਕਰਨ ਦਾ ਰੰਗ ਢੰਗ ਹੀ ਬਦਲਿਆ ਪਿਆ ਕਿ ਘੱਟੋ ਘੱਟ ਹੋਣੀ ਸ਼ਰਮ ਕਰ ਲਓ, ਲੱਜਾ ਕਰ ਲਓ, ਜਾਂ 4 ਦਿਨ ਕੱਢ ਲਓ। ਉਹ ਅੱਗੋਂ ਜਿਹੜੇ ਇਹਨਾਂ ਦੇ ਆਲੋਚਕ ਆ ਉਹ ਕਈ ਤਰ੍ਹਾਂ ਦੇ ਸਵਾਲ ਕਰਦੇ ਆ, ਕਹਿੰਦੇ ਕਿ ਕਮੇਟੀ ਵੀ ਤੇ ਕਈ ਥਾਵਾਂ ਤੇ ਇਸ ਤਰ੍ਹਾਂ ਦੇ ਰੱਖੀ ਬੈਠੀ ਆ, ਪੈਸੇ ਧੇਲੇ ਦੂਜੇ ਕਈ ਵਾਇਰਲ ਕਰੀ ਜਾਂਦੇ ਆ ਬਣਾ ਕੇ, ਆ ਜਿਹੜੇ ਹੁੰਦੇ ਆ ਥੰਬਨੇਲ ਜੇ ਕਿ ਦੇਖੋ ਜੀ ਫਲਾਣੀ ਥਾਂ ਤੇ ਸਰਾਂ ਦੇ ਵਿੱਚ ਵੀ ਤੇ ਇਹਨਾਂ ਨੇ ਫੀਸ ਰੱਖੀ ਹੋਈ ਆ, ਉਹਨਾਂ ਦਾ ਪੈਸਾ ਲੱਗਿਆ ਤੇ ਉਹਨਾਂ ਨੇ ਰੱਖ ਲਈ। ਇਹਦਾ ਮਤਲਬ ਹੈ ਕਿ ਇਹ ਜਾਬਾਂ ਦਾ ਭੇਡ ਚੱਲਦਾ ਪਿਆ, ਜਾਬਾਂ ਦੇ ਭੇਡ ਚੱਲਦੇ ਪਏ ਆ। ਸੋ ਮੇਰੇ ਖਿਆਲ ਦੇ ਨਾਲ ਇਹਨਾਂ ਚੀਜ਼ਾਂ ਨੂੰ ਛੱਡ ਕੇ ਸਾਰੀ ਜਿਹੜੀ ਨਿਗਾਹ, ਸਾਰਾ ਜਿਹੜਾ ਫੋਕਸ ਆ ਉਹ ਇਹ ਚੀਜ਼ ਤੇ ਕੇਂਦਰਿਤ ਕਰਨਾ ਚਾਹੀਦਾ ਕਿ ਅਸੀਂ ਇਸ ਸਮਾਗਮ ਨੂੰ ਹੁਣ ਸੁਖੀ ਸਾਂਦੀ ਨੇਪਰੇ ਕਿਸ ਤਰ੍ਹਾਂ ਚਾੜਨਾ ਵਾ। ਜੀ 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 ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਕਰਤਾਰਪੁਰ ਸਾਹਿਬ ਜਾਣ ਵਾਲੇ ਜਿਹੜੇ ਪਹਿਲੇ ਜਥੇ ਦੀ ਸੂਚੀ ਕਰ ਦਿੱਤੀ ਗਈ ਹੈ ਜਾਰੀ। ਡਾਕਟਰ ਮਨਮੋਹਨ ਸਿੰਘ ਕੈਪਟਨ ਦਾ, ਹਰਸਿਮਰਤ ਸਣੇ ਹੋਰ ਕਈ ਲੀਡਰਾਂ ਦੇ ਨਾਮ ਸ਼ਾਮਲ। ਹਾਂਜੀ, ਮੈਂ ਨਾ ਪਰਸਨਲੀ ਇਹ ਸੂਚੀ ਲੱਭਣ ਦਾ ਯਤਨ ਕੀਤਾ, ਮੈਨੂੰ ਇਹ ਸੂਚੀ ਲੱਭੀ ਨਹੀਂ ਹੈ ਕਿ ਪੂਰੀ ਸੂਚੀ ਜਿਹੜੀ ਹੈ ਉਹ ਕਿਹੜੇ ਕਿਹੜੇ ਨਾਵਾਂ ਦੇ ਨਾਲ ਭਰੀ ਪਈ ਆ, ਕਿਉਂਕਿ ਨਾਂ ਜਿਹੜੇ ਸਾਹਮਣੇ ਪੂਰੇ ਨਹੀਂ ਆਏ, ਪਰ ਤਾਦਾਦ ਸਾਹਮਣੇ ਆਈ ਆ ਕਿ ਘੱਟੋ ਘੱਟ ਇਹ 500 ਤੋਂ ਉੱਤੇ ਹੋਣਗੇ, 500 ਤੋਂ ਉੱਤੇ ਨੇ। ਇਹ ਜਿਹੜਾ ਪਹਿਲਾ ਜਥਾ ਜਿਹੜਾ ਜਾਣਾ ਵਾ, ਤਾਂ ਉਹਦੇ ਵਿੱਚੋਂ ਕੁਛ ਨਾਮ ਜਿਹੜੇ ਆ ਉਹ ਹੈਗੇ ਡਾਕਟਰ ਮਨਮੋਹਨ ਸਿੰਘ ਵਰਗੇ, ਕੈਪਟਨ ਅਮਰਿੰਦਰ ਸਿੰਘ ਵਰਗੇ, ਬੀਬਾ ਹਰਸਿਮਰਤ ਕੌਰ ਬਾਦਲ ਵਰਗੇ, ਜਾਨੀ ਵੱਡੇ ਨਾਮ ਆ। ਹੁਣ ਇੱਕ ਪੋਰਟਲ ਤੋਂ ਮੈਨੂੰ ਇਹ ਖਬਰ ਜ਼ਰੂਰ ਲੱਭੀ ਆ, ਸ਼ਾਇਦ ABP ਸਾਂਝਾ ਸੀ ਜਾਂ ਪਤਾ ਨਹੀਂ ਪੰਜਾਬੀ ਪੋਰਟਲ ਸੀ, ਉਹਦੇ ਵਿੱਚ ਇਹ ਖਬਰ ਤੁਰੀ ਫਿਰਦੀ ਸੀਗੀ ਕਿ ਦੇਖੋ ਜੀ ਨਵਜੋਤ ਸਿੰਘ ਸਿੱਧੂ ਦਾ ਇਹਦੇ ਵਿੱਚ ਨਾਂ ਸ਼ਾਮਲ ਨਹੀਂ ਹੈ। ਤੇ ਉਹਨਾਂ ਨੇ ਤੇ ਇਹ ਵੀ ਜ਼ਿਕਰ ਕੀਤਾ ਸੀਗਾ ਕਿ ਇਸ ਬਾਬਤ ਮਨੀਸ਼ ਤਿਵਾੜੀ ਨੂੰ ਸਵਾਲ ਵੀ ਕੀਤਾ ਗਿਆ ਪੱਤਰਕਾਰਾਂ ਵੱਲੋਂ ਚੰਡੀਗੜ੍ਹ ਦੇ ਵਿੱਚ, ਤਾਂ ਉਹਨਾਂ ਨੇ ਵੀ ਟਾਲਾ ਕਰ ਦਿੱਤਾ। ਤਾਂ ਮੈਂ ਇਸ ਕਰਕੇ, ਕਿਉਂਕਿ ਮੇਰੀ ਜਿਗਿਆਸਾ ਬਣ ਗਈ ਕਿ ਦੇਖੀਏ ਕਿ ਨਵਜੋਤ ਸਿੰਘ ਸਿੱਧੂ ਦਾ ਇਹਦੇ ਵਿੱਚ ਨਾਮ ਹੈ ਜਾਂ ਨਹੀਂ ਹੈ, ਤਾਂ ਉਹ ਸੂਚੀ ਮਿਲੀ ਨਹੀਂ, ਸ਼ਾਇਦ ਕੱਲ ਤੱਕ ਸੂਚੀ ਪ੍ਰਾਪਤ ਹੋ ਜਾਊਗੀ। ਪਰ ਇਹ ਵੱਡੇ ਨਾਮ ਜ਼ਰੂਰ ਜਿਹੜੇ ਆ ਉਹ ਛਾਇਆ ਹੋਏ ਪਏ ਮੀਡੀਆ ਦੇ ਵਿੱਚ ਕਿ ਇਹ ਲੋਕ ਜਾਊਗੇ। ਤਾਂ ਖੈਰ ਇਹਨਾਂ ਦਾ ਨਾਂ ਜਿਹੜੇ ਆ ਉਹ ਤੇ ਚਲੋ ਸਾਰਿਆਂ ਨੇ ਦੇਖੇ ਆ, ਸੁਣੇ ਆ। ਤਾਂ ਹੋਰ ਕਿਹੜੇ ਕਿਹੜੇ ਹੋਣਗੇ, ਮੇਰੇ ਖਿਆਲ ਦੇ ਨਾਲ ਮੈਂਬਰ ਪਾਰਲੀਮੈਂਟ ਪੰਜਾਬ ਦੇ ਹੋਣਗੇ, ਵਿਧਾਨਕਾਰ ਹੋਣਗੇ, ਹੋਰ ਚੁਣਿੰਦਾ ਜਿਹੜੇ ਪੋਲੀਟੀਸ਼ੀਅਨ ਹੋਣਗੇ। ਪਰ ਪਹਿਲਾਂ ਤੇ ਦੇਖੋ ਮਨਮੋਹਨ ਸਿੰਘ ਹੋਰਾਂ ਨੇ ਨਾ ਕਰ ਦਿੱਤੀ ਸੀ, ਇਨਕਾਰ ਕਰ ਦਿੱਤਾ ਸੀਗਾ ਕਿ ਉਹ ਪਾਕਿਸਤਾਨ ਦੇ ਸੱਦੇ ਨੂੰ ਏਦਾਂ ਪ੍ਰਵਾਨ ਨਹੀਂ ਕਰਨਗੇ, ਕਿਉਂਕਿ ਪਾਕਿਸਤਾਨ ਨੇ ਬੜੇ ਡਿਪਲੋਮੈਟਿਕ ਢੰਗ ਦੇ ਨਾਲ ਸੱਦਾ ਦਿੱਤਾ ਸੀਗਾ। ਉਹਨਾਂ ਨੇ ਆਖਿਆ ਸੀਗਾ ਕਿ ਨਰਿੰਦਰ ਮੋਦੀ ਦੀ ਥਾਂ ਤੇ ਅਸੀਂ ਮਨਮੋਹਨ ਸਿੰਘ ਨੂੰ ਸੱਦਾ ਦੇਣਾ ਪਸੰਦ ਕਰਾਂਗੇ ਕਿਉਂਕਿ ਉਹ ਸ਼ਾਨਦਾਰ ਲੀਡਰ ਆ, ਔਰ ਦੂਸਰੇ ਇਹ ਕਿ ਸਿੱਖ ਕੌਮ ਤੋਂ ਸੰਬੰਧਿਤ ਨੇ। ਤਾਂ ਉਹ ਫਿਰ ਜਿਹੜਾ ਇਹਨਾਂ ਦਾ ਡਿਪਲੋਮੈਟਿਕ ਜਿਹਾ ਸੱਦਾ ਸੀਗਾ, ਫਿਰ ਇਹਨਾਂ ਨੇ ਕਬੂਲ ਨਹੀਂ ਕੀਤਾ। ਇਹਨਾਂ ਨੇ ਆਖਿਆ ਕਿ ਕੇਂਦਰ ਸਰਕਾਰ ਜੋ ਫੈਸਲਾ ਕਰੂਗੀ ਉਸ ਹਿਸਾਬ ਨਾਲ ਹੀ ਚੱਲਾਂਗੇ। ਤਾਂ ਹੁਣ ਹੋਇਆ ਕੀ ਆ ਕਿ ਭਾਰਤੀ ਜਨਤਾ ਪਾਰਟੀ ਵਾਲੇ ਜਿਹੜੇ ਆ ਉਹ ਕਿਤੇ ਨਾ ਕਿਤੇ ਤਾਕ ਦੇ ਵਿੱਚ ਹਨ ਕਿ ਸਾਡੇ ਬੰਦੇ ਜਾਣ, ਔਰ ਅਸੀਂ ਜਿਸ ਤਰੀਕੇ ਨਾਲ ਕ੍ਰੈਡਿਟ ਅੱਗੇ ਲਿਆ ਅਗਾਂਹ ਵੀ ਲਈਏ, ਅਸੀਂ ਇਹਨੂੰ ਸਿਆਸਤ ਦੇ ਤੌਰ ਤੇ ਵੀ ਵਰਤੀਏ। ਪਰ ਜਦੋਂ ਇਹਨਾਂ ਨੂੰ ਲੱਗਿਆ ਕਾਂਗਰਸੀਆਂ ਨੂੰ ਕਿ ਕਿਤੇ ਦਾ ਨਾ ਵੱਜ ਜਾਵੇ, ਤਾਂ ਹੁਣ ਇਹਨਾਂ ਨੇ ਵੀ ਇਹ ਸ਼ਾਇਦ ਫੈਸਲਾ ਕਰ ਲਿਆ। ਪਰ ਪਾਕਿਸਤਾਨ ਦਾ ਜਿਹੜਾ ਪਹਿਲਾ ਸੱਦਾ ਸੀ ਉਹ ਇਸ ਕਰਕੇ ਠੁਕਰਾਇਆ ਗਿਆ ਕਿਉਂਕਿ ਨਵਜੋਤ ਸਿੰਘ ਸਿੱਧੂ ਕਰਕੇ ਇਹ ਪਹਿਲਾਂ ਹੀ ਰਾਸ਼ਟਰਵਾਦੀਆਂ ਦੇ ਨਿਸ਼ਾਨੇ ਤੇ ਸਨ। ਸੋ ਇਸ ਕਰਕੇ ਪਹਿਲਾਂ ਵੀ ਵੇਖਿਆ ਗਿਆ ਰਾਜਨੀਤਿਕ ਫਾਇਦਾ ਨੁਕਸਾਨ, ਤਾਂ ਹੁਣ ਵੀ ਰਾਜਨੀਤਿਕ ਫਾਇਦਾ ਨੁਕਸਾਨ ਇਸ ਮਾਮਲੇ 'ਚ ਦੇਖਿਆ ਗਿਆ। ਜੀ ਜੀ ਜੀ
ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਪਟਿਆਲਾ ਦੇ ਅਰਬਨ ਸਟੇਟ ਥਾਣੇ ਵਿੱਚ ਤਾਇਨਾਤ ਮਹਿਲਾ ਜਿਹੜੀ ਆ ASI ਹੈਰੋਇਨ ਸਮੇਤ ਕਾਬੂ। ਇਹੋ ਹੀ ਕਸਰ ਰਹਿ ਗਈ ਸੀਗੀ, ਆਹੀ ਖਬਰਾਂ ਰਹਿ ਗਈਆਂ ਸੀ, ਕਿਉਂਕਿ ਸਾਰਾ ਕੁਛ ਤੇ ਅੱਗੇ ਨੰਗਾ ਹੋਇਆ ਪਿਆ। ਆਹੀ ਚੀਜ਼ਾਂ ਰਹਿ ਗਈਆਂ ਸੀ ਕਿ ਔਰਤਾਂ ਜਿਹੜੀਆਂ ਜੀ ਉਹ ਵੱਧ ਤੋਂ ਵੱਧ ਸਿਆਸਤ ਦੇ ਵਿੱਚ ਆਉਣ, ਵੱਧ ਤੋਂ ਵੱਧ ਪੁਲਿਸ ਮਹਿਕਮੇ ਦੇ ਵਿੱਚ ਆਉਣ, ਤਾਂ ਕਿ ਸੁਧਾਰ ਹੋਵੇ। ਕਿਉਂਕਿ ਔਰਤਾਂ ਤੋਂ ਉਮੀਦ ਵੱਜਦੀ ਆ ਕਿ ਔਰਤਾਂ ਜਿਹੜੀਆਂ ਮਰਦਾਂ ਦੇ ਮੁਕਾਬਲੇ ਘੱਟ ਕਰਪਟ ਹੁੰਦੀਆਂ, ਬਹੁਤ ਵਧੀਆ ਸੋਚ ਹੁੰਦੀ ਆ ਉਹਨਾਂ ਦੀ। ਪਰ ਇੱਥੇ ਤੇ ਗੰਢੇ ਗਲੇ ਪਏ ਆ। ਕੁਛ ਦਿਨ ਪਹਿਲਾਂ ਵੀ ਇਸ ਤਰ੍ਹਾਂ ਦੀ ਇੱਕ ਗ੍ਰਿਫਤਾਰੀ ਜਿਹੜੀ ਆ ਉਹ ਇੱਕ ਬੀਬੀ ਦੀ ਹੋਈ ਸੀਗੀ, ਉਹ ਵੀ ਪੁਲਿਸ ਮੁਲਾਜ਼ਮ ਹੀ ਸੀਗੀ। ਤਾਂ ਹੁਣ ਇਹ ਆ ਗਈ ਆ ਖਬਰ। ਸੋ ਇਹ ਖਬਰ ਇਸ ਤਰ੍ਹਾਂ ਦੀ ਹੈ ਕਿ ਨਾਰਕੋਟੈਕਸ ਸੈੱਲ ਤਰਨਤਾਰਨ ਤੇ ਪੱਟੀ ਦੀ ਪੁਲਿਸ ਨੇ ਇਹ ਜਿਹੜੀ ASI ਆ ਰੇਨੂ ਵਾਲਾ, ਇਹਨੂੰ ਫੜਿਆ ਇਸ ਕਰਕੇ ਕਿਉਂਕਿ ਉਹਨਾਂ ਨੇ ਪਹਿਲਾਂ ਉੱਥੇ ਨਿਸ਼ਾਨ ਸਿੰਘ ਨਾਮੀ ਇੱਕ ਬੰਦਾ ਫੜਿਆ ਸੀਗਾ, ਉਹਦੇ ਕੋਲੋਂ ਹੈਰੋਇਨ ਫੜੀ ਗਈ। ਫਿਰ ਉਹਨੇ ਨਾਮ ਲਿਆ ਇਹਦਾ ਰੇਨੂ ਵਾਲਾ ਦਾ, ਜਿਹੜੀ ਕਿ ਪਟਿਆਲੇ ਦੇ ਵਿੱਚ ਤੈਨਾਤ ਸੀਗੀ। ਤਾਂ ਇਹ ਨਾਲ ਖੁਲਾਸਾ ਕੀਤਾ ਗਿਆ ਵਾ ਕਿ ਇਹ ਹੈਰੋਇਨ ਲਿਆ ਕੇ ਦਿੱਲੀ ਤੋਂ ਇੱਥੇ ਵੇਚਿਆ ਕਰਦੇ ਸਨ। ਤਾਂ ਹੁਣ ਤੇ ਇਹ ਵੀ ਦਾਅਵਾ ਕੀਤਾ ਜਾ ਰਿਹਾ ਕਿ ਤਸਕਰਾਂ ਤੋਂ ਇਲਾਵਾ ਇਸ ਥਾਣੇਦਾਰਨੀ ਦੇ ਤਾਲੁਕਾਤ ਜਿਹੜੇ ਉਹ ਗੈਂਗਸਟਰਾਂ ਦੇ ਨਾਲ ਵੀ ਸੀ। ਇਹ ਵੀ ਦਾਅਵਾ ਵਾ ਕਿ ਦੇਖੋ ਇਹਨਾਂ ਨੇ ਰੀਅਲ ਐਸਟੇਟ ਦੇ ਵਿੱਚ ਵੀ ਕਾਫੀ ਜ਼ਿਆਦਾ ਇਨਵੈਸਟਮੈਂਟ ਕੀਤੀ ਹੋਈ ਹੈ। ਇਨਵੈਸਟਮੈਂਟ ਤੇ ਫਿਰ ਤੁਹਾਨੂੰ ਪਤਾ ਹੀ ਕਰਨੀ ਹੈ, ਜਦੋਂ ਨੋਟ ਕਮਾ ਲਿਓ ਕਿਸੇ ਨਾ ਕਿਸੇ ਪਾਸੇ ਫਿਰਦੇ ਨਹੀਂ ਆ। ਤਾਂ ਖੈਰ ਇਸ ਮਾਮਲੇ ਦੇ ਵਿੱਚ ਇੱਕ ਵੱਡੀ ਕਾਰਵਾਈ ਇਹ ਵੀ ਆ ਕਿ ਜਿਹੜੇ ਮਨਦੀਪ ਸਿੰਘ ਸਿੱਧੂ ਆ SSP, ਉਹਨਾਂ ਨੇ ਜੋ ਥਾਣੇ ਦਾ, ਜਿੱਥੇ ਬੀਬੀ ਤੈਨਾਤ ਸੀ, ਜੋ ਥਾਣੇ ਦਾ ਮੁਖੀ ਆ ਹੈਰੀ ਬੋਪਾਰਾ, ਉਹਦੇ ਖਿਲਾਫ ਵੀ ਇਨਕੁਆਰੀ ਦੇ ਹੁਕਮ ਦਿੱਤੇ ਆ ਕਿ ਇਨਕੁਆਰੀ ਕੀਤੀ ਜਾਵੇ ਕਿ ਕਿਵੇਂ ਇਹ ਥਾਣੇ ਦਾ ਜਿਹੜਾ ਇੰਚਾਰਜ ਸੀਗਾ ਉਹ ਆਪਣੇ ਹੀ ਇਸ ਮੁਲਾਜ਼ਮ ਨੂੰ ਕਹਿ ਲਓ ਜਾਂ ਇਸ ਥਾਣੇਦਾਰ ਨੂੰ ਉਹ ਨਿਗਾਹ ਦੇ ਕਿਉਂ ਨਹੀਂ ਲਿਆ ਸਕਿਆ। ਤਾਂ ਇਹ ਬੜਾ ਦਿਲਚਸਪ ਮਾਮਲਾ ਕਿ ਵੱਡੇ ਥਾਣੇਦਾਰ ਨੂੰ ਵੀ ਇਸ ਮਾਮਲੇ ਦੇ ਵਿੱਚ ਇੱਕ ਵਾਰੀ ਘੜੀਸਾ ਤੋਂ ਹੀ ਹੋਣੀ ਹੈ। ਤਾਂ ਖੈਰ ਜੋ ਵੀ ਆ, ਇਹ ਮੋਹਰ ਹੈ ਇਸ ਗੱਲ ਤੇ ਕਿ ਇਹਨਾਂ ਦੇ ਆਪਣੇ ਬੰਦੇ ਆ ਜਿਹੜੇ ਉਹ ਨਾ ਸਿਰਫ ਗਰਕੇ ਫਿਰਦੇ ਆ, ਬਲਕਿ ਇੰਨੇ ਗਰਕੇ ਫਿਰਦੇ ਆ ਕਿ ਉਹ ਖੁਦ ਤਸਕਰੀ ਵੀ ਕਰਦੇ ਆ। ਕਿਉਂਕਿ ਇੱਥੇ ਦੇਖੋ ਹੌਲਦਾਰ ਕੋਈ ਕੈਨੇਡਾ ਤੋਂ ਮੁੜਿਆ ਸੀਗਾ, ਉਸ ਹੌਲਦਾਰ ਨੂੰ ਬੱਸ ਅੱਡੇ ਤੋਂ ਫੜਿਆ ਗਿਆ ਸੀ, ਉਹਦੇ ਤੇ ਵੀ ਦੋਸ਼ ਇਹੋ ਲੱਗਾ ਸੀਗਾ ਕਿ 8-9 ਸਾਲ ਬਲੈਕ ਕਰਕੇ ਇਹਨੇ ਆਪਣੇ ਬੱਚੇ ਵੀ ਕੈਨੇਡਾ ਸੈਟਲਡ ਕਰ ਲਏ। ਮਤਲਬ ਕਿ ਲੋਕਾਂ ਦੇ ਬੱਚਿਆਂ ਨੂੰ ਤਾਂ ਅਕਾਲ ਪੁਰਖ ਦੀ ਦੁਨੀਆ ਦੇ ਵਿੱਚ ਸੈੱਟ ਕਰਕੇ ਆਪ ਕੈਨੇਡਾ 'ਚ ਬੱਚੇ ਸੈਟਲਡ ਕਰ ਗਿਆ। ਤੇ ਜਦੋਂ ਫਿਰ ਉਤਰਿਆ ਉਹਨੂੰ ਇਸ ਕਰਕੇ ਫੜ ਲਿਆ ਗਿਆ ਕਿਉਂਕਿ ਉਹਦਾ ਸਾਥੀ ਜਿਹਦੇ ਨਾਲ ਇੱਕ ਔਰਤ ਵੀ ਸੀ ਉਹ ਇੱਥੇ ਗ੍ਰਿਫਤਾਰ ਹੋ ਗਈ। ਤਾਂ ਇਸ ਤਰ੍ਹਾਂ ਦੇ ਜਿਹੜੇ ਇਹ ਉਦਾਹਰਨ ਸਾਡੇ ਸਾਹਮਣੇ ਆਉਂਦੇ ਆ, ਬਹੁਤ ਇਸ ਗੱਲ ਤੇ ਕਿ ਇਹਨਾਂ ਦੇ ਆਪਣੇ ਬੰਦੇ ਨਾ ਸਿਰਫ ਗਰਕੇ ਪਏ, ਇੰਨੇ ਜ਼ਿਆਦਾ ਕਰਕੇ ਪਏ ਆ ਕਿ ਉਹ ਤਸਕਰਾਂ ਦੀ ਹਮਾਇਤ ਹੀ ਨਹੀਂ ਕਰਦੇ, ਉਹਨਾਂ ਦੀ ਇਮਦਾਦ ਹੀ ਨਹੀਂ ਕਰਦੇ, ਬਲਕਿ ਖੁਦ ਉਹਨਾਂ ਦੇ ਨਾਲ ਜਾ ਕੇ ਤਸਕਰੀ ਵੀ ਕਰਦੇ ਆ। ਔਰ ਇੱਕ ਹੋਰ ਵੀ ਵੀਡੀਓ ਵਾਇਰਲ ਹੋਈ ਪਈ, ਉਹ ਵੀ ਵਧਾਈ ਲੈ ਲਓ ਤੁਸੀਂ, ਕਿਉਂਕਿ ਇਹਨਾਂ ਦਾ ਇੱਕ ਬੰਦਾ ਸ਼ਰਾਬ ਦੇ ਤਸਕਰਾਂ ਕੋਲੋਂ ਵਧਾਈ ਲੈਣ ਗਿਆ ਸੀਗਾ ਕਿ ਦੀਵਾਲੀ ਦੇਖੋ। ਹੁਣ ਵਧਾਈ ਲੈਣ ਕੌਣ ਜਾਂਦੇ, ਉਹ ਕਹਿਣ ਦੀ ਜ਼ਰੂਰਤ ਨਹੀਂ ਹੈ, ਇਹ ਜਾ ਕੇ ਉੱਥੇ ਵਧਾਈ ਮੰਗਣ ਡਿਆ ਸੀਗਾ। ਉਹਦੀ ਵੀਡੀਓ ਬਣੀ ਆ, 2500 ਰੁਪਇਆ ਲੈਣ ਗਿਆ ਸੀਗਾ ਕਿ ਦੀਵਾਲੀ ਦੇ ਇੱਕ ਸ਼ਰਾਬ ਦੇ ਤਸਕਰ ਤੋਂ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਮੰਡੀਆਂ ਵਿੱਚ ਰੁਲ ਰਹੇ ਕਿਸਾਨ, ਘੱਟ ਝਾੜ ਕਾਰਨ ਦੋਹਰੀ ਮਾਰ, ਵੱਖਰੇ ਬੋਨਸ ਦੀ ਮੰਗ। ਹਾਂ ਦੇਖੋ, ਇਸ ਮਾਮਲੇ ਦੇ ਵਿੱਚ ਇਹ ਬੜੀ ਮੈਂ ਕਹੂੰਗਾ ਕਿ ਮੰਦੜੀ ਹਾਲਤ ਹੈ ਕਿਸਾਨ ਦੀ, ਕਿਉਂਕਿ ਐਤਕੀ ਇੱਕ ਤੇ ਇਹ ਹੋਇਆ ਕਿ ਝੜੀਆਂ ਲੇਟ ਲੱਗੀਆਂ। ਆਪਾਂ ਵੇਖਿਆ ਨਾ ਕਿ ਮੌਨਸੂਨ ਪੰਜਾਬ ਦੇ ਵਿੱਚ ਅਕਤੂਬਰ ਮਹੀਨੇ 'ਚ ਵੀ ਵਰ ਗਿਆ ਸੀਗਾ। ਇੱਕ ਤੇ ਝੜੀਆਂ ਲੇਟ ਤੱਕ ਲੱਗਦੀਆਂ ਰਹੀਆਂ, ਔਰ ਦੂਜਾ ਇਹ ਆ ਕਿ ਸਤੰਬਰ ਦੇ ਵਿੱਚ ਗਰਮੀ ਵੀ ਕਾਫੀ ਪੈ ਗਈ ਤੇ ਅਕਤੂਬਰ ਤੱਕ ਝੜੀਆਂ ਲੱਗੀ ਗਈਆਂ। ਤਾਂ ਇਸ ਤਰ੍ਹਾਂ ਦਾ ਮੌਸਮ ਬਣ ਗਿਆ ਕਿ ਝੋਨੇ ਨੂੰ ਨੁਕਸਾਨ ਹੋਇਆ। ਇਹਦਾ ਫੋਕ ਬਹੁਤ ਜ਼ਿਆਦਾ ਬਣ ਗਈ। ਹੁਣ ਇਹ ਸ਼ਬਦ ਹੈ ਫੋਕ ਹੈ ਜਿਹੜਾ, ਸਭ ਨੂੰ ਪਤਾ ਹੀ ਆ ਕਿ ਦਾਣਾ ਜਿਹਾ ਬਣ ਜਾਂਦਾ ਬਾਹਰੋਂ, ਪਰ ਅੰਦਰੋਂ ਉਹ ਦੁੱਧ ਨਹੀਂ ਪੈਂਦਾ, ਮਤਲਬ ਕਿ ਦਾਣੇ ਦਾ ਵਜਨ ਨਹੀਂ ਬਣਦਾ, ਚੌਲ ਨਹੀਂ ਪੂਰਾ ਬਣਦਾ, ਉਹਨੂੰ ਫੋਕ ਜੀ ਕਹਿ ਦਿੰਦੇ ਆ। ਤਾਂ ਉਹ ਫੋਕ ਬਹੁਤ ਬਣ ਗਈ, ਜਿਹਦੇ ਨਾਲ 10 ਤੋਂ 20 ਮਣ ਔਸਤਨ ਜਿਹੜਾ ਝੋਨੇ ਦਾ ਉਤਪਾਦਨ ਸੀ, ਝਾੜ ਸੀਗਾ ਜਿਹੜਾ, ਉਹ ਘਟ ਗਿਆ। ਇੱਕ ਤੇ ਮਾਰਿਆ, ਦੂਸਰਾ ਮੋਇਸਚਰ ਵੱਧ ਗਿਆ। ਤੀਜੀ ਇਹ ਹੈ ਕਿ ਹੁਣ ਮੰਡੀਆਂ ਦੇ ਵਿੱਚ ਕਿਸਾਨ ਜਿਹੜੇ ਹਾਲੇ ਤੱਕ ਬੈਠੇ, ਦੀਵਾਲੀ ਦੀ ਲੰਘੀ ਆ, ਸੋ ਤੇਰੀ ਮਾਰ ਆ, ਦੋਹਰੀ ਕਾਹਦੀ ਹੈ, ਮੋਇਸਚਰ ਦੀ ਵੀ ਇੱਕ ਮਾਰ ਆ। ਤੇ ਇੱਥੇ ਤੇ ਹੁਣ ਇੱਕ ਸੱਜਣ ਨੇ ਅੱਜ ਪੋਸਟ ਕੀਤਾ ਸੀਗਾ, ਕਹਿੰਦਾ ਕਿ ਇੱਕ ਮਾਰ ਹੋਰ ਪੈਂਦੀ ਹੈ ਫਰੀਦਕੋਟ ਦੇ ਲਾਗੇ। ਉਹਨਾਂ ਨੇ ਗਲੀ ਦਾ ਐਡਰੈਸ ਦੱਸਿਆ ਸੀਗਾ ਕਿ ਕਿਸਾਨਾਂ ਦੇ ਮੁੰਡੇ ਆ ਜਿਹੜੇ ਉਹ ਮੰਡੀਆਂ ਨੂੰ ਜਾਂਦੇ ਆ, ਡੈਕ ਉੱਚੀ ਬਾਅਦ 'ਚ ਛੱਡ ਲੈਂਦੇ ਆ, ਪਿੱਛੋਂ ਮਾਨਤੀ ਜੀ ਲੋਕੀ ਜਿਹੜੇ ਝੋਨਾ ਵੀ ਲਾ ਲੈਂਦੇ ਆ ਕਈ ਵਾਰ।
ਸੋ ਮਾਰਾਂ ਹੀ ਮਾਰਾਂ ਪੈਣ ਡਈਆਂ, ਜਿਵੇਂ ਉਹ ਗਾਣਾ ਸੀਗਾ ਨਾ, ਆਸ਼ਕਾਂ ਨੂੰ ਮਾਰਾਂ ਰੱਬਾ ਚਾਰੇ ਪਾਸੇ ਪੈਂਦੀਆਂ, ਚਾਰੇ ਪਾਸੇ ਪੈਂਦੀਆਂ ਤੇ ਸਾਰੇ ਪਾਸੇ ਪੈਂਦੀਆਂ, ਕਿਸਾਨਾਂ ਨੂੰ ਵੀ ਸਾਰੇ ਪਾਸੇ ਨੂੰ ਪੈਂਦੀਆਂ। ਸੋ ਇਹਨਾਂ ਨੇ ਬੋਨਸ ਦੀ ਮੰਗ ਕੀਤੀ ਆ ਕਿਸਾਨਾਂ ਨੇ, ਪਰ ਇਹਨਾਂ ਨੇ ਕਿੱਥੇ ਬੋਨਸ ਦੇਣਾ। ਇਹ ਤੇ ਇਹ ਆ ਕਿ ਜਿਹੜਾ ਮੰਡੀਆਂ 'ਚ ਰੁਲਦਾ ਕਿਸਾਨ ਇਹਨੂੰ ਹੰਨੇ ਬੰਨੇ ਲਾ ਦੇਣ। ਔਰ ਦੂਜੀ ਗੱਲ ਜਿਹੜੀ ਕਰਨ ਵਾਲੀ ਆ ਕਿ ਹੁਣ ਖੇਤੀ ਵਿਗਿਆਨੀਆਂ ਨੂੰ ਵੇਖਣਾ ਪਊਗਾ ਕਿ ਗਲੋਬਲ ਵਾਰਮਿੰਗ ਦਾ ਅਸਰ ਇੱਥੇ ਹੋਣਾ ਸ਼ੁਰੂ ਹੋ ਗਿਆ ਪੰਜਾਬ 'ਚ, ਕਿਉਂਕਿ ਆ ਮੌਸਮ ਦਾ ਤੁਸੀਂ ਆਪਾਂ ਦੇਖਦੇ ਹਾਂ, ਕਲਾਈਮੇਟ ਚੇਂਜ ਦੀ ਆਪਾਂ ਕਈ ਵਾਰ ਛੋਟੀ ਮੋਟੀ ਗੱਲ ਕਰਦੇ ਹਾਂ, ਤਾਂ ਇਹ ਹੁਣ ਵੇਖਣਾ ਪਊਗਾ ਇਸ ਚੀਜ਼ ਦਾ ਅਸਰ ਸਾਨੂੰ ਵੀ ਪੈਣਾ ਸ਼ੁਰੂ ਹੋ ਗਿਆ। ਇਹਦੇ ਤੋਂ ਬਚਣਾ ਕਿਸ ਤਰ੍ਹਾਂ, ਇਹ ਕਿਵੇਂ ਟਾਲਾ ਕੀਤਾ ਜਾ ਸਕਦਾ ਇਸ ਮਾਰ ਦਾ, ਇਹ ਹੁਣ ਸੋਚ ਵਿਚਾਰ ਦਾ ਵਿਸ਼ਾ ਹੈ। ਜੀ ਜੀ ਜੀ। ਅਗਲੀ ਮਿੰਟ ਜੀ ਗੱਲ ਕਰਦੇ, ਕਹਿੰਦੇ ਹਾਈ ਕੋਰਟ ਨੇ 1 ਲੱਖ ਦੀ ਸ਼ਰਤ ਤੇ ਦਿੱਤੀ ਜ਼ਮਾਨਤ। ਦੇਖੋ, ਇਹ ਕੋਈ ਮਾਮਲਾ ਸੀ ਕਿਸੇ ਸੱਜਣ ਦਾ ਹਰਿਆਣੇ ਤੋਂ ਧੋਖਾਧੜੀ ਦਾ, ਧੋਖਾਧੜੀ ਮਤਲਬ ਕਿ ਕਿਸੇ ਨਾਲ ਠੱਗੀ ਠੋਰੀ ਕੀਤੀ ਹੋਣੀ ਆ, ਤੇ ਉਹ ਮਾਮਲਾ ਜਿਹੜਾ ਕੋਰਟ ਤੱਕ ਚਲੇ ਗਿਆ। ਕੋਰਟ ਨੇ ਫਿਰ ਉਹਨੂੰ ਬੇਲ ਦੇ ਦਿੱਤੀ, ਉਹ ਬੇਲ ਜੰਪ ਕਰ ਗਿਆ। ਬੇਲ ਜੰਪ ਦਾ ਭਾਵ ਹੁੰਦਾ ਕਿ ਉਹ ਬੰਦਾ ਜ਼ਮਾਨਤ ਦੀ ਸ਼ਰਤ ਦੇ ਮੁਤਾਬਕ ਅਦਾਲਤ ਦੇ ਵਿੱਚ ਹਾਜ਼ਰ ਨਹੀਂ ਹੋਇਆ, ਕਿਉਂਕਿ ਕੰਡੀਸ਼ਨਾਂ ਹੁੰਦੀਆਂ ਨੇ ਜ਼ਮਾਨਤ ਦੀਆਂ, ਤੁਹਾਨੂੰ ਪਤਾ ਹੀ ਆ। ਤਾਂ ਇੱਕ ਕੰਡੀਸ਼ਨ ਇਹ ਵੀ ਹੁੰਦੀ ਆ ਕਿ ਤੁਸੀਂ ਹਰੇਕ ਸੁਣਵਾਈ ਤੇ ਉੱਥੇ ਹਾਜ਼ਰ ਹੋਣੇ ਚਾਹੀਦੇ ਆ। ਤਾਂ ਜਦੋਂ ਬੇਲ ਜੰਪ ਹੋ ਗਿਆ, ਉਹਦਾ ਵਾਰੰਟ ਕੱਢ ਦਿੱਤਾ ਗਿਆ, ਫਿਰ ਉਹ ਵਾਰੰਟ ਤੇ ਨਹੀਂ ਹਾਜ਼ਰ ਹੋਇਆ ਤਾਂ ਉਹਦੀ ਜ਼ਮਾਨਤ ਜਿਹੜੀ ਉਹ ਰੱਦ ਕਰ ਦਿੱਤੀ ਗਈ। ਉਹ ਹਾਈ ਕੋਰਟ ਦੀ ਸ਼ਰਨ 'ਚ ਗਿਆ। ਹਾਈ ਕੋਰਟ ਨੇ ਆਖਿਆ ਕਿ ਇੱਕੋ ਹੀ ਸ਼ਰਤ ਤੇ ਹੁਣ ਜ਼ਮਾਨਤ ਦਿੱਤੀ ਜਾ ਸਕਦੀ ਆ, ਉਹ ਇਹ ਆ ਕਿ PGI ਦਾ ਜਿਹੜਾ ਗਰੀਬ ਮਰੀਜ਼ਾਂ ਵਾਸਤੇ ਫੰਡ ਕੋਸ਼ ਹੈ, ਤੂੰ ਉਹਦੇ ਵਿੱਚ ਜਾ ਕੇ 1 ਲੱਖ ਰੁਪਈਆ ਜਮ੍ਹਾਂ ਕਰਵਾ ਦੇ, ਫਿਰ ਤੈਨੂੰ ਅਸੀਂ ਜ਼ਮਾਨਤ ਜਿਹੜੀ ਆ ਗ੍ਰਾਂਟ ਕਰ ਦੇਵਾਂਗੇ। ਵੈਸੇ ਵਧੀਆ ਜੇ ਦੇਖ ਲਿਆ ਜਾਵੇ ਸਰਦਾ ਪੁੱਜਦਾ ਬੰਦਾ ਕਿ ਇਹਨਾਂ ਕੋ ਪਵਾ ਲਿਆ ਜਾਵੇ, ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਠੱਗੀ ਠੋਰੀ ਇਹਨਾਂ ਨੇ ਮੋਟੀ ਕੀਤੀ ਹੁੰਦੀ ਆ, ਮੋਟੀ ਲਾਈ ਹੁੰਦੀ ਆ, ਲੋਕਾਂ ਨੂੰ ਥੁੱਕ ਮੋਟੀ ਲਾਈ ਹੁੰਦੀ ਆ। ਪਰ ਉਹਨੇ ਮਾਮਲਾ ਪਤਾ ਨਹੀਂ ਕਿੰਨਾ ਕੁ ਮੋਟਾ ਕਿੰਨਾ ਕੁ ਛੋਟਾ, ਪਰ ਠੀਕ ਆ ਕਿ ਸਰਦੇ ਪੁੱਜਦੇ ਨੂੰ ਨਿਸ਼ਾਨਦੇਹ ਕਰ ਲੈਣਾ ਚਾਹੀਦਾ। ਕਿਸੇ ਮਾਤੜ ਨੂੰ ਨਾ ਕਹਿ ਦੇਣਾ ਕਿ ਲੱਖ ਰੁਪਈਆ ਭਾਈ ਤੂੰ ਭਰ, ਉਹਨੇ ਤਾਂ ਫਿਰ ਇਹੋ ਹੀ ਕਹਿਣਾ ਕਿ ਤੁਸੀਂ ਏਦਾਂ ਕਰੋ, ਮੈਨੂੰ 5-7 ਦਿਨ ਦੀ ਮੌਹਲਤ ਦੇ ਦਿਓ, ਤੇ ਮੌਹਲਤ ਲੈ ਕੇ ਅਗਲਾ ਗਾਹ ਕਿਸੇ ਥਾਂ ਤੇ ਡਾਕਾ ਮਾਰਨਾ ਤੁਰ ਜਾਵੇ। ਫਿਰ ਫੜਿਆ ਗਿਆ ਤੇ ਕਹੂਗਾ ਜੀ ਮੈਂ ਤੇ ਉਹ ਜੁਗਾੜਬੰਦੀ ਕਰਦਾ ਪਿਆ ਸੀਗਾ ਕਿ ਪਿਛਲੀ ਜ਼ਮਾਨਤ ਮਿਲ ਜਾਵੇ, ਹੁਣ ਕੀ ਪਤਾ ਸੀਗਾ ਕਿ ਅਗਲੇ ਦਾ ਵੀ ਸਿਆਪਾ ਪੈ ਜਾਣਾ। ਸੋ ਇਹ ਦੇਖਣਾ ਪਊਗਾ ਕਿ ਇਸ ਤਰ੍ਹਾਂ ਦੀਆਂ ਠੀਕ ਹੈ ਸਮਾਜ ਭਲਾਈ ਸ਼ਰਤਾਂ ਠੀਕ ਨੇ, ਪਰ ਇਹ ਜਿਹੜੀ ਮੋਟੀ ਰਕਮ ਹੈ ਕਿਸੇ ਮਾਤੜ ਦੇ ਸਿਰ ਤੇ ਮੜ ਦਿੱਤੀ ਗਈ ਤੇ ਉਹਦਾ ਨਾਉਣ ਹੋ ਜਾਊਗਾ। ਜੀ ਜੀ। ਤੇ ਮਿੰਟੂ ਜੀ, ਉਹ ਜਿਹੜਾ ਵਫਦ ਮੰਗਾਇਆ ਮੋਦੀ ਹੁਣਾਂ ਨੇ ਕਸ਼ਮੀਰ 'ਚ ਘੱਲਿਆ ਆ ਸਪੈਸ਼ਲ, ਉਹਦਾ ਰੌਲਾ ਪੈ ਗਿਆ ਜੀ। ਉਹਦਾ ਕਾਫੀ ਰੌਲਾ ਪਿਆ ਖੜਾ ਹੈ, ਕਿਉਂਕਿ ਉਹ ਹੁਣ ਸਾਰਾ ਕੁਛ ਹੈ ਮਾਮਲਾ ਜਿਹੜਾ ਉਹ ਖੁੱਲਦਾ ਪਿਆ। ਉਹ ਦੇਖੋ ਬਹਿਸ ਚੱਲੀ ਜਾਂਦੀ ਇੱਥੇ। ਇੱਕ ਤੇ ਇਹ ਆ ਕਿ ਜਿਹੜੀ ਭਾਰਤ ਦੀ ਪਾਰਲੀਮੈਂਟ ਉਹਨੂੰ ਬਾਈਪਾਸ ਕਰਕੇ ਉੱਥੋਂ ਦੇ ਸਾਂਸਦ ਲੈ ਜਾਂਦੇ ਆ, ਔਰ ਦੂਜਾ ਹੈ ਕਿ ਸਾਰੇ ਹੀ ਸੱਜੇ ਪੱਖੇ ਵਾਲੇ ਆ, ਔਰ ਉਹ ਅਸਲਾਮ ਵਿਰੋਧੀ ਆ ਬਹੁਤੇ ਉਹਨਾਂ ਦੇ ਵਿੱਚ। ਸੋ ਬਿਲਕੁਲ ਇਹਦਾ ਰੌਲਾ ਤਾਂ ਜਿਹੜਾ ਉਹ ਪੈਣਾ ਹੀ ਸੀਗਾ। ਵੈਸੇ ਕਮਾਲ ਦੀ ਗੱਲ ਆ, ਆਪਣਿਆਂ ਨੂੰ ਜਾਣ ਨਹੀਂ ਦੇਣਾ ਤੇ ਬਾਹਰਲਿਆਂ ਨੂੰ ਆ ਕੇ ਜਿਹੜੀਆਂ ਉੱਥੇ ਦਾਵਤਾਂ ਦੇਣੀਆਂ ਤੇ ਖਵਾਉਣਾ ਵੀ ਦੱਸੋ ਜੀ ਕੀ ਹਾਲ ਆ, ਉਹਨਾਂ ਤੋਂ ਜਿਹੜੀ ਮਨਜ਼ੂਰੀ ਲੈਣੀ। ਨਹੀਂ ਦੱਸਣਾ ਨਹੀਂ, ਉਹਨਾਂ ਨੂੰ ਦੱਸਿਆ ਹੋਇਆ ਕਿ ਤੁਸੀਂ ਕੀ ਦੱਸਣਾ। ਬਿਲਕੁਲ ਪਹਿਲਾਂ ਹੀ ਸਭ ਕੁਝ ਕਰਕੇ ਆਏ ਆ। ਬਹੁਤ ਬਹੁਤ ਧੰਨਵਾਦ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀ ਦਿੱਤੀਆਂ, ਬੜੀ ਮਿਹਰਬਾਨੀ, ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਉਹ ਸਮਾਪਤ ਹੈ। ਮਿਲਦੇ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।